ਹੈਲੋ यार मेरा मकसद पता की सिखा दे। अस्सलाम वालेकुम। ਸਿਆਣੇ ਕਹਿੰਦੇ ਵੀ ਵਿਆਹ ਦੀ ਵੰਗਾਰ ਮਕਲਾਵੇ ਤੇ ਮੋੜਨੀ ਪੈਂਦੀ ਵੀ ਕਿਦਾਂ ਜਿਹੜੀ ਸ਼ੈ ਕਿਸੇ ਤੋਂ ਵਿਆਹ ਤੇ ਮੰਗੀ ਹੁੰਦੀ ਆ ਨਾ, ਮਕਲਾਵਾ ਹੁੰਦਾ ਵੀ ਵਿਆਹ ਮੁੱਕ ਗਿਆ ਹਾਂਜੀ ਤੇ ਮਕਲਾਵੇ ਵਾਲੇ ਦਿਨ ਫਿਰ ਹਰ ਸ਼ੈ ਜਿਹੜੀ ਸ਼ੈ ਕਿਸੇ ਕੋ ਲਈ ਆ ਨਾ ਉਹ ਮੋੜਨੀ ਪੈਂਦੀ ਆ। ਵੀ ਇਹ ਗੱਲ ਅਸੀਂ ਕਿਉਂ ਕੀਤੀ, ਅਸੀਂ ਆ ਮੁੰਡਾ ਦਿੱਤਾ ਸੀ ਵਿਆਹ ਵਾਸਤੇ। ਤੁਸੀਂ ਕਹਿੰਦੇ ਸੀ ਨਾ ਵੀ 2-3 ਦਿਨ ਹੋ ਗਏ ਵੀ ਤੇਰੀ ਫਿਲਮ ਨਹੀਂ ਆ ਰਹੀ। ਉਹ ਭਾਈ ਫਿਲਮ ਕਿੱਦਾਂ ਆਉਂਦੀ, ਬੰਦਾ ਜਿਹੜਾ ਸਾਡਾ ਸਰਕੋਪ ਆ, ਜਿਹੜਾ ਸਾਡਾ ਹੈੱਡ ਮਾਸਟਰ ਆ, ਜਿਹੜਾ ਉਹ ਥਾਣੇਦਾਰ ਹੁੰਦਾ ਘਰ ਦੇ ਵਿੱਚ, ਉਹ ਸਾਡੇ ਦਾ ਵਿਆਹ ਸੀਗਾ ਮੁੰਡੇ ਦਾ, ਸਾਂਵਲ ਦਾ, ਸਾਡੇ ਪੁੱਤਰ ਦਾ। ਤੇ ਇੱਕ ਤਾਂ ਤੈਨੂੰ ਵਿਆਹ ਦੀ ਬੜੀ ਮੁਬਾਰਕ ਹੋਵੇ, ਇਦਾਂ ਕਰਕੇ ਦਿਖਾ ਦੇ। ਆ ਮਹਿੰਦੀ ਲੱਗੀ ਆ, ਤੁਸੀਂ ਦੇਖ ਲਓ ਜੀ। ਤੇ ਬੜੇ ਚਾਵਾਂ ਦੇ ਨਾਲ ਵਿਆਹ ਕੀਤਾ ਜੀ। ਟਾਈਮ ਦੇ ਨਾਲ ਜਿਹੜਾ ਵਿਆਹ ਹੋਇਆ ਨਾ, ਉਹਦੀਆਂ ਬੜੀਆਂ ਮੌਜਾਂ ਹੁੰਦੀਆਂ ਵੀ ਔਲਾਦ ਨਾਲ ਰਲ ਜਾਂਦੀ। ਹੁਣ ਆ ਇਹਦਾ ਅੱਬਾ ਬੈਠਾ ਸਾਂਵਲ ਦਾ, ਤੇ ਇਹ ਦੋਵੇਂ ਹੁਣ ਭਰਾ ਲੱਗਦੇ ਆ ਸੱਕੇ। ਤੇ ਜਦ ਨੂੰ ਅੱਲਾ ਨੇ ਇਹਨੂੰ ਔਲਾਦ ਦੇਣੀ, ਇਹਨੇ ਇਹਦੇ ਉਮਰ 'ਚ ਜਾਣਾ ਤੇ ਇਹਦੇ ਨਿਆਣੇ ਇਹਦੇ ਨਾਲ ਰਲ ਜਾਣੇ। ਇਦਾਂ ਟਾਈਮ ਦਾ ਵਿਆਹ ਜਿਹੜਾ ਨਾ, ਤੇ ਇਹ ਪਰ ਸਾਰੇ ਕਰਦੇ ਨਹੀਂ। ਇਹ ਹੁਣ ਘੱਟ ਕਬੀਲਿਆਂ ਦੇ ਵਿੱਚ ਆ, ਨਹੀਂ ਤੇ ਬੰਦੇ ਹੁਣ ਤਾਂ ਜਾ ਕੇ 30 ਸਾਲਾਂ ਤੋਂ ਬਾਅਦ ਵਿਆਹ ਕਰਦੇ ਆ, ਪਜਾ ਹੀ ਨਹੀਂ ਪੈਂਦਾ। ਤੇ ਜੇ ਜਿਵੇਂ ਸਾਂਵਲ ਨੇ ਕੀਤਾ ਆਪਣੇ ਹਿਸਾਬ ਨਾਲ, ਜੇ ਇਦਾਂ ਹਰ ਬੰਦਾ ਆਪਣੇ ਹਿਸਾਬ 'ਚ ਰਹਿ ਕੇ ਕਰ ਲਵੇ ਤੇ ਸਾਰਿਆਂ ਦਾ ਟਾਈਮ ਨਾਲ ਨਾ ਹੋ ਜਾਵੇ, ਹਾਂਜੀ ਫਿਰ ਹੋਰ ਰੱਬ ਤੋਂ ਕੀ ਲੈਣਾ। ਤੇ ਅਸੀਂ ਭਾਈ ਤੜਕੇ ਉੱਠਦੇ ਸੀਗੇ, ਇਹਦੇ ਤੋਂ ਬਗੈਰ ਪਤਾ ਲੱਗਿਆ ਇਹਦੀ ਕਦਰ ਦਾ। ਬਈ ਅਸੀਂ ਉਹ ਕਿਸੇ ਦਿਨ ਤੁਹਾਨੂੰ ਦਿਖਾਵਾਂਗੇ ਵੀ ਸਾਡੀ ਜਿਹੜੀ ਆ ਨਾ ਰੋਜ਼ ਦਾ ਸਾਡਾ ਕੰਮ ਹੈ ਕਿੰਨਾ, ਤੇ ਕੀ ਕੰਮ ਅਸੀਂ ਕਰਦੇ ਹਾਂ। ਵੀ ਤੜਕੇ ਅਸੀਂ ਕਹਿ ਲਓ ਵੀ ਬਾਂਗਾ ਟਾਈਮ ਅਸੀਂ ਨਮਾਜ਼ ਪੜ੍ਹ ਕੇ ਟਾਕੇ ਚਲੇ ਜਾਂਦੇ, ਤੇ ਇਹ ਤਾਂ ਜਾ ਕੇ ਪੂਰੀ ਪੈਂਦੀ ਸੀ। ਤੇ ਸਾਂਵਲ ਜੀ ਤੁਹਾਨੂੰ ਇੱਕ ਮੁਬਾਰਕ ਹੋਵੇ ਜੀ, ਬਹੁਤ ਬਹੁਤ। ਤੇ ਕਿੱਦਾਂ ਠੀਕ ਹੋ ਗਿਆ ਵਿਆਹ ਤੇਰਾ। ਇਹਦਾ ਜੀ ਅਸੀਂ ਜਾ ਕੇ ਜਦੋਂ ਇਹਨੇ ਸਿਹਰੇ ਗਾਨੇ ਬੰਨੇ ਸੀਗੇ, ਇਹਨੂੰ ਸਲਾਮੀ ਵੀ ਪਾਈ, ਮੁੜ ਕੇ ਇਹਦਾ ਨਿਉਂਦਰਾ ਵੀ ਉੱਥੇ ਰੋਟੀ ਵੀ ਖਾਧੀ ਆ, ਤੇ ਇਹਦਾ ਵਿਆਹ ਵੀ ਦੇਖਿਆ ਨਾਲ, ਤੇ ਪਿੱਛੋਂ ਕੰਮ ਵੀ ਸਾਂਭਿਆ। ਇਹ ਮੈਨੂੰ ਕਹਿੰਦਾ ਸੀ ਚਾਚਾ ਤੂੰ ਮੇਰੇ ਨਾਲ ਚੱਲ। ਮੈਂ ਕਿਹਾ ਚਾਚਾ ਨਾਲ ਜਾਵੇ ਫਿਰ ਡੰਗਰ ਵੀ ਲੈ ਕੇ ਚੱਲ ਨਾਲ। ਤੇ ਵਿਆਹ ਠੀਕ ਹੋ ਗਿਆ ਤੇਰਾ, ਹੁਣ ਖੁਸ਼ ਆ ਤੂੰ? ਹਾਂ ਮੈਂ ਕਨੇਡੇ ਕਰ ਲਾ ਹੁਣ ਠੀਕ ਠਾਕ ਖੁਸ਼ ਹਾਂ। ਅੱਛਾ, ਤੇ ਉਹ ਜਿਹੜਾ ਜਾਂਦੇ ਹੁੰਦੇ ਆ ਮਕਲਾਵਾ ਲੈ ਕੇ ਸਹੁਰਿਆਂ ਦੇ, ਹੋ ਆਇਆ? ਹਾਂ ਹੋਇਆ। ਅੱਛਾ ਚਲੋ, ਅੱਛਾ ਅੱਲਾ ਦੀ ਜ਼ਾਤ ਤੈਨੂੰ ਵਸਾਵੇ ਭਾਈ, ਹੈ ਅੱਲਾ ਸੁੱਖ ਦੇ। ਆਪਣੇ ਅੱਜ ਕੀਤੀ ਹੈ ਕਿ ਕਿਨੇ ਉਹ ਬੜਨੇ? ਹਾਂ ਇਹ ਦੱਸ। ਸ਼ਾਦੀ ਆਪਣੇ ਇੱਥੇ ਕੀਤੀ ਸੀ। ਆਪਣੇ ਚ ਕੀਤੀ? ਹਾਂ ਇਹ ਚੰਗਾ। ਰਿਸ਼ਤੇਦਾਰ ਨੇ? ਵਾਹ ਬਈ ਵਾਹ। ਨਹੀਂ ਆਪਣੇ ਚ ਕਰਨੀ ਚਾਹੀਦੀ। ਚਾਚਾ ਹੁੰਦਾ, ਹਾਂ ਸਾਮਲ ਦਾ ਚਾਚਾ ਹੈ ਅੱਛਾ ਮੇਰਾ ਪਿਤਰੇਰ ਹੈ। ਹਾਂ ਤੇ ਸਾਲ ਹੋ ਗਿਆ ਹੈ ਮੰਗਿਆ ਸੀ ਰਿਸ਼ਤਾ, ਅੱਛਾ ਤੇ ਉਹਨਾਂ ਕਿਹਾ ਵੀ ਇਸ ਤੋਂ ਸਾਨੂੰ ਹੋਰ ਖੁਸ਼ੀ ਕੀ ਹੈ। ਨਹੀਂ ਆਪਣੇ ਚ ਤਾਂ ਜਿਹੜਾ ਕਰਨਾ ਹਾਂ ਨਾ। ਵੀ ਉਹ ਬੜੀ ਗੱਲ ਹੈ। ਹਾਂ ਤਾਏ ਮੇਰੇ ਦਾ ਮੁੰਡਾ ਹੈ, ਹਾਂ ਹਾਂ ਤੇ ਪਿਤਰੇਰ ਭਾਈ ਹੈ। ਹਾਂ ਤੇ ਉਹਨੇ ਮਿਹਰਬਾਨੀ ਕੀਤੀ, ਉਹਨੇ ਅੱਲਾ ਵਾਸਤੇ ਨਾ, ਆਪਣਾ ਰੱਖ ਦੇ। ਹਾਂ ਅੱਲਾ ਵਾਸਤੇ ਖੁਦਾ ਵਾਸਤੇ ਉਹਨੇ ਰਿਸ਼ਤਾ ਦਿੱਤਾ। ਅੱਛਾ ਵੱਟਾ ਨਹੀਂ ਕੀਤਾ, ਵੱਟਾ ਛੱਟਾ ਕੋਈ ਨਹੀਂ, ਅੱਲਾ ਵਾਸਤੇ ਦਿੱਤੀ। ਅੱਲਾ ਵਾਸਤੇ। ਬੜੀ ਗੱਲ ਆ। ਅੱਲਾ ਦੀ ਜ਼ਾਤ ਇਹਨਾਂ ਨੂੰ ਕਾਮਯਾਬ ਕਰੇ ਜੀ, ਆਮੀਨ। ਅੱਲਾ ਸੁੱਖ ਦੇਵੇ, ਅੱਲਾ ਵਸਾਵੇ ਇਹਨਾਂ ਨੂੰ, ਸਾਡੀ ਤਾਂ ਦੁਆ। ਪਰ ਇਹ ਆ ਵੀ ਆਪਣੇ ਜਿਹੜਾ ਚਾਚਾ ਹੁਣ ਕਰਦੇ ਨਾ ਬੰਦੇ, ਇਹ ਇੱਥੇ ਲਾ ਲਾ ਤੂੰ, ਇਹ ਬੜੇ ਬਖਤਾਂ ਦੀ ਗੱਲ ਆ। ਬਖਤਾਂ ਦੀ ਨਹੀਂ ਤੇ ਸਾਡੇ ਇੱਥੇ ਪਤਾ ਕੀ ਚੱਲਦਾ ਬਈ, ਪਹਿਲਾਂ ਹੁਣ ਕੋਈ ਰਿਸ਼ਤਾ ਕਰਨਾ ਨਾ, ਸਾਰੇ ਜਾਣ ਨੂੰ ਰੋਟੀਆਂ ਖਵਾਉਣੀਆਂ। ਇਦਾਂ ਹੀ ਆ। ਪਰੌਣੇ ਆਂਦੇ ਆ ਤੇ ਚੰਗੀਆਂ ਬੋਟੀਆਂ ਖਾ ਕੇ ਦੰਦਾਂ 'ਚ ਤੀਲੀ ਮਾਰ ਕੇ ਕਹਿੰਦੇ ਜਾ ਕੇ ਘਰ ਦੱਸਾਂਗੇ। ਆ ਉਬੜਾ ਜਦੋਂ ਕਰਦੇ ਆ, ਉਹ ਘਰ ਜਾ ਕੇ ਕਹਿ ਦਿੰਦੇ ਆ ਜੀ ਸਾਡਾ ਜਵਾਈ ਨਹੀਂ ਮੰਨਦਾ। ਐਵੇਂ ਆ। ਹੈ ਅਬਲਾ ਤਾਂ ਕਹਿਣਗੇ ਜਵਾਈ ਕਹਿੰਦਾ ਜੀ ਹਜੇ ਗੇੜਾ ਮਾਰਨਾ। ਜਵਾਈ ਵੀ ਆਊਗਾ, ਉਹ ਵੀ ਰੋਟੀ ਖਾ ਕੇ ਜਾਊਗਾ, ਫਿਰ ਕਹੂਗੀ ਸਾਡੀ ਜਿਹੜੀ ਵੱਡੀ ਕੁੜੀ ਆ ਨਾ ਮਲਤਾਨ ਵਾਲੀ, ਹਾਂਜੀ ਉਹਨੇ ਹਜੇ ਗੇੜਾ ਮਾਰਨਾ, ਉਹਨੇ ਆਉਣਾ ਹਜੇ। ਉਹ ਵੀ ਆ ਕੇ ਰੋਟੀ ਖਾ ਕੇ ਤੇ ਫਿਰ ਕਹਿੰਦੇ ਸੀ ਸਲਾਹ ਕਰਕੇ ਦੱਸਾਂਗੇ। ਤੇ ਫਿਰ ਮਹੀਨੇ ਬਾਅਦ ਪਤਾ ਲੱਗਦਾ ਜੀ ਉਹ ਕਹਿੰਦੇ ਨਹੀਂ ਜੀ ਅਖੇ ਉਹਦਾ ਉਤਲਾ ਬੀੜ ਅਖੇ ਉੱਚਾ, ਅਸੀਂ ਨਹੀਂ ਕਰਨਾ। ਇਦਾਂ ਲੋਕ ਜ਼ਲੀਲ ਹੋ ਰਹੇ ਆ ਜਦ ਬਾਹਰ ਉਬੜਾਂ 'ਚ ਪੈ ਗਏ। ਆਪਣਿਆਂ 'ਚ ਕਰੋ ਤੇ ਉਹਦਾ ਸਵਾਦ ਵੱਖਰਾ। ਦੇਖਿਆ ਭਾਲਿਆ ਹੁੰਦਾ ਨਾ, ਦੇਖਿਆ ਭਾਲਿਆ, ਆਪਣਿਆਂ ਨੇ ਦੇਖਿਆ ਇੱਕ ਦੂਸਰੇ ਨੂੰ, ਸਾਰਾ ਕੁਝ ਪਤਾ ਹੁੰਦਾ। ਹਾਂਜੀ ਉਹ ਪੀੜ ਦਾ ਪਹਿਲਾਂ ਹੀ ਪਤਾ ਹੁੰਦਾ ਵੀ ਇਹਦਾ ਉੱਚਾ ਇਹਦਾ ਨੀਵਾਂ। ਆਪਣਿਆਂ ਦਾ ਸਿਆਣੇ ਕਹਿੰਦੇ ਘਰ ਦੇ ਜੰਮਿਆਂ ਦੇ ਦੰਦ ਨਹੀਂ ਗਿਣੀਦੇ, ਆਪਣਿਆਂ ਦਾ ਸਾਰਾ ਪਤਾ ਹੁੰਦਾ। ਹਾਂਜੀ ਹਾਂਜੀ। ਫਿਰ ਯਾਰ ਜੇ ਸੱਕੇ ਭਰਾ ਦੀ ਧੀ ਬੈਠੀ ਆ, ਮੈਂ ਪੁੱਤ ਵਿਆਹੁੰਦਾ ਫਿਰ ਰਿਹਾ ਲੱਭ ਕੇ, ਇਹ ਕੋਈ ਬੰਦੇ ਆਈ ਆ। ਪਹਿਲਾਂ ਮੈਂ ਆਪਣੇ ਘਰ ਦੇ ਵਿੱਚ ਦੇਖਾਂ ਵੀ ਸਾਡੇ ਕੋਈ ਕਿਤੇ ਮਾੜੇ ਭੈਣ ਭਰਾ ਦੀ ਕੋਈ ਧੀ ਬੈਠੀ ਆ, ਪਹਿਲਾਂ ਉਹਦੇ ਨਾਲ ਹਾਂਜੀ ਰਿਸ਼ਤਾ ਕਰੋ। ਬਾਹਰ ਭੱਜਣ ਦੀ ਕਿਹੜੀ ਲੋੜ ਆ, ਸਾਡੇ ਇਹ ਫੇਟਾ ਆਮ ਪੈ ਗਿਆ। ਅੱਛਾ ਇੱਕ ਸਾਡੀ ਨਾ ਜੀ ਗਾਂ ਸੂਈ ਆ,
ਇਹਨਾਂ ਦਿਨਾਂ ਦੇ ਵਿੱਚ ਚਾਚਾ ਬੂਟਿਆ ਜੇ ਕਿਸੇ ਦਾ ਡੰਗਰ ਸੂਏ ਕੀ ਬਾਤ ਤੇ ਹੈ, ਉਹ ਨਸੀਬਾਂ ਦੀ ਗੱਲ ਨਹੀਂ। ਨਸੀਬਾਂ ਦੀ ਨਸੀਬਾਂ ਤੇ ਅਸੀਂ ਰੱਬ ਦਾ ਲੱਖ ਲੱਖ ਸ਼ੁਕਰ ਕਰਦੇ ਹਾਂ, ਇਹਨਾਂ ਦਿਨਾਂ ਦੇ ਵਿੱਚ ਤਾਂ ਦੁੱਧ ਲੱਭਿਆ ਨਹੀਂ ਲੱਭਦਾ, ਨਹੀਂ ਲੱਭਦਾ, ਨਹੀਂ ਲੱਭਦਾ, ਤੇ ਅੱਲਾ ਨੇ ਦਿੱਤਾ ਜੀ, ਅੱਲਾ ਨੇ ਦਿੱਤਾ। ਸਿਆਣੇ ਕਹਿੰਦੇ ਵੀ ਦੁੱਧ ਪੁੱਤ ਰੱਬ ਸਭ ਨੂੰ ਦੇਵੇ। ਸਭ ਨੂੰ ਦੇ। ਤੇ ਸਾਡੀ ਗਾਂ ਸੂਈ ਆ ਸੀ। ਅਗਲਾ ਜਿਹੜਾ ਬੱਚਾ ਸਾਡਾ ਆ ਦਿਖਾਇਓ ਜੀ, ਆ ਜੁਗਨੂ ਬੈਠਿਆ। ਜੁਗਨੂ ਹੁਣ ਮਾਸ਼ਾਅੱਲਾ ਇਹਨੂੰ ਖੈਰ ਸੱਲਾ ਹੁਣ ਵੱਡਾ ਸਾ ਜੁਗਨੂ ਸੁੱਤਾ ਪਿਆ, ਰਾਤੀ ਜਾਗਦਾ ਰਿਹਾ। ਤੇ ਆ ਹੁਣ ਜੇ ਆਇਆ ਸਾਡਾ ਨਾਗ ਆ ਜੀ, ਨਾਗ ਆ ਜਿਹੜਾ ਸ਼ੀਸ਼ ਨਾਗ ਨਹੀਂ ਹੁੰਦਾ, ਇਹਦਾ ਨਾਂ ਅਸੀਂ ਰੱਖਿਆ ਨਾਗ। ਹਾਂ, ਕੱਟ ਕਾਲਾ। ਤੇ ਇਹ ਅੱਜ ਸਵੇਰੇ ਗਾਂ ਸੂਈ ਆ। ਬਾਬਾ ਗਰਮੀਆਂ ਦੇ ਵਿੱਚ ਨਾ ਬੜੇ ਮੁਕੱਦਰਾਂ ਦੀ ਗੱਲ ਆ। ਅੱਜ ਕੱਲ ਦੁੱਧ ਨਹੀਂ ਲੱਭਦਾ, ਦੁੱਧ ਮਹਿੰਗਾ ਹੋ ਜਾਂਦਾ, ਕਿਸੇ ਦੇ ਕੋਲ ਹੁੰਦਾ ਹੀ ਨਹੀਂ, ਕਿਉਂ ਦੁੱਧ ਦੀ ਜਿਹੜੀ ਹੈ ਨਾ ਕਿੱਲਤ ਆ ਜਾਂਦੀ ਗਰਮੀਆਂ ਦੇ ਵਿੱਚ। ਗਰਮੀਆਂ ਦੇ ਵਿੱਚ ਜੇ ਕੋਈ ਡੰਗਰ ਸੂਵੇ ਤੇ ਉਹਦੀ ਕੀਮਤ ਵੀ ਦੋਹਰੀ ਹੁੰਦੀ ਹੈ। ਜਿਹੜੀ ਸਿਆਲੇ ਦੇ ਵਿੱਚ ਲੱਖ ਰੁਪਏ ਦੀ ਗਾਂ ਗਰਮੀਆਂ ਸੂਵੇ ਤਾਂ 2 ਲੱਖ ਦੀ ਹੈ, ਜੇ ਮੱਝ ਇਦਾਂ ਉਹ ਵੀ 2 ਕੀਮਤਾਂ ਬਣ ਜਾਂਦੀਆਂ, ਦੋਹਰੀ ਬਣ ਜਾਂਦੀ। ਤੇ ਅਸੀਂ ਤਾਂ ਖੈਰ ਇਹ ਰੱਬ ਕੋ ਮੰਗ ਕੇ ਲਈਏ ਵੀ ਸ਼ੁਕਰ ਆ ਡੇਰੇਦਾਰੀ ਦਾ ਨਿਜ਼ਾਮ ਚੱਲ ਜੂਗਾ। ਆ ਚਾਹ ਪਾਣੀ ਦਾ ਇਹ ਗਾਂ ਨੂੰ ਹੋ ਗਿਆ ਜੀ ਕਹਿ ਲਓ ਵੀ ਮਹੀਨਾ ਕੁ, ਹਾਂ, ਤੇ ਸੂਣ ਵਾਲੀ ਸੀ ਤੇ ਅੱਲਾ ਨੇ ਕਰਿਆ ਖੈਰੀ ਸਲਾਮਤੀ ਸੂ ਗਈ ਆ। ਇਹ ਵੀ ਸ਼ੁਕਰ ਆ। ਤੁਹਾਨੂੰ ਬੋਲੀ ਅਸੀਂ ਪਿਆਵਾਂਗੇ ਜਾਂ ਅਸੀਂ ਪੀ ਕੇ ਦਿਖਾ ਦਾਂਗੇ। ਹਾਂ, ਬੋਲੀ ਅਸੀਂ ਬਣਾਣੀ ਆ, ਸਾਨੂੰ ਵੀ ਪੀ ਕੇ ਦਿਖਾਓ। ਹਾਂਜੀ, ਬੋਲੀ ਉਹ ਬੋਲੀ ਲੈ ਕੇ ਆ ਤੇ ਨਾਲੇ ਛੋਲਿਆਂ ਦੀ ਦਾਲ ਲੈ ਕੇ ਆ। ਅਸੀਂ ਬੋਲੀ ਵੀ ਤੁਹਾਨੂੰ ਨਵੇਂ ਤਰੀਕੇ ਦੱਸਾਂਗੇ। ਤੇ ਸਾਡੇ ਕੋਲ ਤੁਸੀਂ ਦੇਖ ਰਹੇ ਆ ਵੀ ਮੰਜੇ ਹੁਣ ਹੋ ਰਹੇ ਆ ਵੀ ਕੋਈ ਵਿਆਹ ਦੀ ਤਿਆਰੀ ਆ। ਵਿਆਹ ਦੀ ਤਿਆਰੀ ਨਹੀਂ, ਵਿਆਹ ਤਾਂ ਉਹ ਜਿਹੜਾ ਨਿਬੜ ਗਿਆ, ਸਾਂਵਲ ਆ ਗਿਆ। ਸਾਂਵਲ ਦੇ ਵਿਆਹ ਦਾ ਸਾਨੂੰ ਅੱਜ ਚਾਅ ਚੜਿਆ ਜਦੋਂ ਇਹ ਮੁੜ ਕੇ ਆਇਆ। ਜਿੰਨੇ ਦਿਨ ਵਿਆਹ ਤੇ ਰਿਹਾ ਨਾ ਅਸੀਂ ਬੜੇ ਔਖੇ ਰਹੇ। ਤੇ ਅੱਜ ਮੰਜੇ ਹੁਣ ਹੋ ਰਿਹਾ। ਅਸਲਾਮ ਵਾਲੇਕੁਮ ਜੀ। ਅੱਜ 2 ਬੰਦੇ ਵੱਖਰੇ ਵੱਖਰੇ ਕਾਰੀਗਰ ਆ ਜੀ, ਤੇ ਵੱਖਰੀ ਵੱਖਰੀ ਉਹਨਾਂ ਦੀ ਬੁਣਤੀ ਹੈ। ਚਾਚਾ ਬੂਟੇ ਇੱਕ ਵਾਰੀ ਉੱਠ ਕੇ ਆਈ ਉਹਨਾਂ ਨੂੰ। ਇਹ ਨੌਕੜਾ ਮੰਜਾ ਜੀ। ਹਾਂਜੀ, ਆ ਨੌਕੜਾ ਕਹਿੰਦੇ ਜੀ। ਹਾਂ, ਤੇ ਇਹ ਚੌਕੜਾ। ਹਾਂਜੀ, ਇਹ ਚੌਕੜਾ ਤੇ ਇਹ ਨੌਕੜਾ। ਇਹ ਸਾਡਾ ਭਰਾ, ਤੁਸੀਂ ਅੱਗੇ ਵੀ ਦੇਖਿਆ ਇੱਕ ਵਾਰੀ। ਤੇ ਇਹ ਨੂਰ ਆ, ਇਹਨੇ ਅੱਗੇ ਮੰਜੀਆਂ ਸਾਨੂੰ ਉਣ ਕੇ ਦਿੱਤੀਆਂ ਸੀ ਲੱਕੜ ਦੀਆਂ, ਤੁਸੀਂ ਦੇਖਿਆ ਉਦੋਂ। ਤੇ ਇਹ ਹੈਗਾ ਸ਼ਬਾਜ਼ ਇਹਦਾ ਨਾਂ, ਇਹਨੂੰ ਪਿਆਰ ਨਾਲ ਬਾਜ਼ੂ ਸਾਦੇ ਆ। ਇਹ ਹੈਗਾ ਆਪਣਾ ਟੋਬੇ। ਤੇ 320 ਮੂੰਗੀ ਬੰਗਲਾ, ਅੱਛਾ 320 ਪਿੰਡ ਆ ਜੀ, ਉੱਥੇ ਦੀ ਰਿਹਾਇਸ਼ ਹੈ ਦੀ। ਤੇ ਇਹ ਚੌਕੜਾ ਬੁਣ ਰਿਹਾ ਤੇ ਬੰਦੇ ਦੋਵੇਂ ਚੋਟੀ ਦੇ ਕਾਰੀਗਰ ਆ। ਲੋ ਜੀ, ਹੁਣ ਬੰਦਿਆਂ ਦਾ ਜ਼ੋਰ ਉਹ ਸਿਆਣੇ ਕਹਿੰਦੇ ਨਾ ਵੀ ਉਖਲੀ ਚ ਪਾਇਆ ਪਤਾ ਲੱਗਦਾ ਨਾ। ਹਾਂ, ਹੁਣ ਆ ਜੀ 2 ਕਾਰੀਗਰ ਆ, ਦੋਵੇਂ ਕਾਰੀਗਰ ਬੜੇ ਪੱਤ ਤੋਂ ਆਏ ਆ ਜੀ। ਹਾਂ, ਉਹ ਤਾਂ ਅੱਗੇ ਤੁਸੀਂ ਦੇਖਿਆ ਹੋਣਾ ਜੀ, ਨੂਰ ਆ ਜੀ 454 ਪਹਾੜੀ ਸ਼ਰੀਫ ਤੋਂ ਲਿਆਂਦਾ ਜੀ ਜਾ ਕੇ। ਆ ਗੰਢ ਥੱਲੇ ਕਰ ਦੇ। ਇਹ ਆਪਣੇ ਤਹਿਸੀਲ ਸਮੁੰਦਰੀ ਆ ਜੀ, ਤੇ ਜ਼ਿਲ੍ਹਾ ਫੈਸਲਾਬਾਦ ਦਾ ਜੀ। ਇਹ ਜ਼ਿਲ੍ਹਾ ਟੋਬੇ ਚੋਂ ਬੰਦਾ ਲਿਆਂਦਾ ਜੀ ਮੰਜੇ ਬੁਣਨ ਵਾਲਾ। ਵਾਹ ਜੀ ਵਾਹ। ਹਾਂਜੀ, ਇਹ ਟੋਬੇ ਚੋਂ ਲਿਆਂਦਾ। ਇਹ ਵੀ ਕਾਰੀਗਰ ਆ, ਉਹ ਵੀ ਕਾਰੀਗਰ ਆ। ਇਹਨੇ 2 ਰਸੀਆਂ ਵਾਲਾ ਬੁਣਿਆ ਜੀ, ਉਹਨੇ 3 ਰਸੀਆਂ ਵਾਲਾ ਬੁਣਿਆ ਜੀ। ਇੱਕ ਵਾਰੀ ਚ ਉਹ ਇੱਕ ਵਾਰੀ 3 ਰਸੀਆਂ ਲੈ ਜਾਂਦਾ ਇਕੱਠੀਆਂ ਹੀ। ਹਾਂ, ਇਹ ਜਿਹੜਾ ਇੱਕ ਵਾਰੀ ਚ 2 ਰਸੀਆਂ ਲੈ ਜਾਂਦਾ ਜੀ। ਹਾਂ, ਤੇ ਕਾਰੀਗਰ ਦਾ ਹੁਣ ਇੱਥੇ ਪਤਾ ਲੱਗ ਜਾਣਾ ਜੀ। ਹੁਣ ਜਿਹੜਾ ਵੀ ਹੋਇਆ ਉਹ ਕਹਿੰਦਾ ਮੈਂ ਉਹਦੇ ਨਾਲੋਂ ਵਾਧੂ ਆ, ਉਹ ਕਹਿ ਰਿਹਾ ਜੀ ਮੈਂ ਵਾਧੂ ਆ। ਨਹੀਂ ਇਹ ਤੇ ਤਾਂ ਨਹੀਂ, ਉਹਨਾਂ ਨੇ ਕਿਹਾ ਜੀ ਡਿਜ਼ਾਈਨ ਬਣਾਣੇ ਮੰਜੀ 'ਚ। ਅੱਛਾ। ਹਾਂ, ਇਹ ਜਿਹੜੇ ਹੁੰਦੇ ਨਾ ਜੀ ਸੰਗਿਆਂ ਦੇ ਹਿਸਾਬ ਨਾਲ, ਆ ਦੇਖੋ ਇਹ ਡਿਜ਼ਾਈਨ ਆ, ਇਹ ਕਾਰਾਗਰੀ ਆ। ਇੱਥੇ ਪਤਾ ਲੱਗਣਾ ਜੀ ਵੀ ਡਿਜ਼ਾਈਨ ਚੰਗਾ ਕਿਹੜਾ ਬਣਾਉਂਦਾ ਜੀ। ਨਹੀਂ, ਉਹ ਆਪ ਦਾ ਹੱਥ ਆ। ਹੱਥ ਹੈ। ਜਿਹੜਾ ਹੁਨਰ ਕਿਸੇ ਨੇ ਸਿੱਖਿਆ ਨਾ, ਉਹ ਆਪਦੀ ਥਾਂ ਤੇ ਦੋਵੇਂ ਆਪਣੇ ਹੁਨਰ ਦੇ ਬਾਦਸ਼ਾਹ। ਇਹ ਚੌਕੜੀ ਦੇ ਵਿੱਚ ਬਹੁਤ ਸੋਹਣਾ ਬੁਣ ਰਿਹਾ, ਉਹ ਨੌਕਰੀ ਦੇ ਵਿੱਚ ਬੜਾ ਸੋਹਣਾ ਬੁਣ ਰਿਹਾ ਆਪਣੀ ਆਪਣੀ ਥਾਂ ਤੇ। ਸਾਨੂੰ ਤਾਂ ਦੋਵੇਂ ਚੰਗੇ ਲੱਗ ਰਹੇ ਆ ਇਸ ਟਾਈਮ। ਚੰਗੇ ਤੇ ਫਿਰ ਸਾਰਿਆਂ ਤੋਂ ਵੱਡੀ ਗੱਲ ਆ ਕਿ ਅੱਜ ਦੇ ਦੌਰ ਦੇ ਵਿੱਚ ਬੰਦੇ ਕਹਿੰਦੇ ਸਾਨੂੰ ਕੰਮ ਨਹੀਂ ਲੱਭਦਾ। ਸਾਨੂੰ ਆ ਦੇਖ, ਇਹ ਵੇਖਣ 'ਚ ਤੁਹਾਨੂੰ ਮਾਲੂਮ ਹੁੰਦਾ ਇਹ ਬੜਾ ਹੁਨਰ ਆ। ਇਹ ਹਾਂ, ਅੱਜ ਇਸ ਹੁਨਰ ਦੀ ਲੋੜ ਵੀ ਆ। ਮੰਜਾ ਉੰਨਾ ਹੋਵੇ ਨਾ, ਤੇ ਸਾਡੀਆਂ ਤਾਂ ਹੁਣ ਜਿਹੜੀਆਂ ਧੀਆਂ ਅੱਗੇ ਆ ਨਾ, ਧੀਆਂ ਨੂੰ ਸਾਡੀਆਂ ਨੂੰ ਬੁਣਨੇ ਵੀ ਨਹੀਂ ਆਉਂਦੇ। ਹੁਣ ਪਤਾ ਹੀ ਨਹੀਂ ਮੰਜੇ ਕਿਵੇਂ ਬੁਣਦੇ। ਸਾਡੀਆਂ ਮਾਵਾਂ ਆਉਂਦੀਆਂ ਸੀ ਤੇ ਉਹ ਤਾਂ ਕਲੀਆਂ ਉਣ ਲੈਂਦੀਆਂ ਸੀ। ਉਹ ਤਾਂ ਇੰਨੀਆਂ ਕਹਿ ਲਾ ਵੀ ਆਪੇ ਹੀ ਮੰਜੀ ਤੋਂ ਟਪਾਣੀ, ਆਪੇ ਜੀ ਤੜਕੇ ਉੱਠ ਕੇ ਨਾਲੇ ਡੇਰੇ ਡੰਡੇ ਦਾ ਕੰਮ ਕਰਦੀਆਂ ਸੀ ਤੇ ਨਾਲੇ ਦਿਹਾੜੀ ਦੀ ਮੰਜੀ ਆਉਣ ਦਿੰਦੀਆਂ। ਤੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ, ਅਸੀਂ ਬਹਿ ਕੇ ਨਾ ਤੇ ਉਹ ਹੇਠੋਂ ਟਪਾਈ ਜਾਣੀ ਇਧਰੋਂ ਦੀ। ਤੇ ਅਸੀਂ ਉਹਨੂੰ ਗੱਲ ਕਰੀਏ ਨੂਰ ਦੇ ਨਾਲ। ਹਾਂ ਜੀ, ਨੂਰ ਨਾਲ ਗੱਲ ਕਰਦੇ ਆ ਜੀ। ਤੇ ਨੂਰਾ ਲਾਈ ਮੜ ਜਾ। ਹਾਂਜੀ, ਖਾਲਦਾ ਦੇਖੇ ਨਾ ਯਾਰ, ਆ ਇੱਧਰ ਆ ਵੇਖੋ, ਉਧਰ ਉਹਨੇ ਲੱਕੜੀਆਂ ਬੰਨੀਆਂ ਇਸ ਬੰਦੇ ਨੇ। ਆ ਦੇਖੇ ਨਾ ਇਹਨੂੰ, ਹਾਂ ਆ ਦੇਖੋ ਨਾ ਯਾਰ, ਲੱਕੜੀਆਂ ਬੰਨੀਆਂ। ਹਾਂਜੀ, ਦੱਸੋ ਜੀ ਇਹ ਲੱਕੜੀਆਂ ਦਾ ਕੀ ਫਾਇਦਾ ਬੰਨਣ ਦਾ, ਵੀ ਜਿਹੜੀਆਂ ਆ ਰੱਸੀਆਂ ਨਾਲ ਬੰਨੀਆਂ? ਇਹ ਲੱਕੜੀ ਦਾ ਇਹ ਫਾਇਦਾ ਵੀ ਪਿਛਾ ਤਨੀਜ ਕੇ ਰਹਿੰਦੀ ਹੈ ਜ਼ਾਮਨ ਨੇ। ਅੱਛਾ, ਇੱਕ ਵਾਰੀ ਕੈਮਰੇ ਨਾਲ ਦੇਖੀ, ਬੰਦੇ ਕਹਿੰਦੇ ਸਾਨੂੰ ਮੂੰਹ ਇਹ ਜੀ ਜ਼ਾਮਨ ਹੈ। ਮੁੜ ਕੇ ਨਾ ਭਿਜਿਆ ਪਿਆ ਪੁੱਤਰ ਸਾਡਾ। ਹਾਂ, ਨਹੀਂ ਜੀ ਮਿਹਨਤ ਹੋ ਰਹੀ ਹੈ ਜੀ। ਇਹ ਜੀ ਜ਼ਾਮਨ ਹੈ, ਰੱਸੀ ਅੱਗੇ ਨਹੀਂ ਟੁਰਦੀ। ਅੱਛਾ, ਹਾਂ, ਮੰਜਾ ਕਾਣਾ ਨਹੀਂ ਹੁੰਦਾ।
ਅੱਛਾ ਇਹ ਜਿਹੜੇ ਮੰਜੇ ਸਟੀਲ ਦੇ ਉਦੋਂ ਤੁਹਾਨੂੰ ਵਿਖਾਏ ਆ ਨਾ ਵੀ ਅਸੀਂ ਬੜੇ ਚਾਅ ਨਾਲ ਲੈ ਕੇ ਆਏ, ਨਵੀਂ ਸ਼ੈ ਆਈ ਆ, ਇਹ ਹੰਡਦੀ ਬੜੀ ਆ। ਹਾਂ ਇਹਨੂੰ ਨਾ ਜ਼ੰਗ ਲੱਗੇ, ਨਾ ਧੁੱਪ ਦੀ, ਨਾ ਮੀਂਹ ਦੀ, ਨਾ ਛਾਂ ਦੀ, ਇਹਨੂੰ ਰੌਲਾ ਹੀ ਕੋਈ ਨਹੀਂ ਹੈਗਾ। ਕੋਈ ਨਹੀਂ ਇਹ ਕਹਿੰਦੇ ਇਹਦਾ ਜੋੜ ਵੀ ਨਹੀਂ ਖੁੱਲਦਾ। ਹਾਂਜੀ। ਆ ਜਿਹੜੀ ਚੂਲ ਲੱਕੜ ਦੀ ਟੁੱਟ ਜਾਂਦੀ ਹੈ ਨਾ, ਇਹਦਾ ਉਹ ਵੀ ਰੌਲਾ ਕੋਈ ਨਹੀਂ। ਉਂਝ ਅਸੀਂ ਲੱਕੜ ਦੇ ਵੀ ਰੱਖੇ ਹੋਏ ਆ, ਪਰ ਜਿਹੜੇ ਮੰਜੇ ਨਾ ਚਾਚਾ ਬੂਟਿਆ, ਕਿਸੇ ਟਾਈਮ ਪਰੌਣਿਆਂ ਨੂੰ ਉੱਥੇ ਖੇਤਾਂ 'ਚ ਬਾਣਾ ਪੈਂਦਾ, ਖਿੱਚਾ ਧੂਈ ਆ ਨਾ, ਤੇ ਉਹ ਨਹੀਂ ਲੱਕੜ ਦੇ ਮੰਜੇ ਖਿੱਚੇ ਧੂਈ ਵਾਲੇ ਨਹੀਂ ਹੁੰਦੇ, ਭਾਰੇ ਹੁੰਦੇ ਆ, ਉਹ ਤਾਂ ਜਾਂ ਬੰਦਾ ਹੀ ਕਰਕੇ ਡਾਉਂਦਾ ਨਾ ਜੀ, ਚੂਲ ਟੁੱਟ ਜਾਂਦੀ। ਅੱਛਾ ਜੀ, ਆ ਕਦੀ ਕਾਰੀਗਰੀ ਦੇਖੋ, ਆਮ ਬੰਦੇ ਰੱਸੀ ਨੂੰ ਗੰਢ ਮਾਰਦੇ ਆ, ਇਹਨੇ ਆ ਰੱਸੀ ਦਾ ਜੋੜ ਆਪ ਲਾਇਆ। ਗੰਢ ਨਹੀਂ ਮਾਰੀ, ਵੈਸੇ ਜੋੜ ਲਾਇਆ ਜੀ। ਰੱਸੀ ਨੂੰ ਵੱਟ ਦੇ ਕੇ ਜੋੜ, ਨਹੀਂ ਜੱਫਾ ਜੋੜ ਨਹੀਂ, ਹਾਂਜੀ ਜੱਫਾ ਜੋੜ ਜੀ, ਇਹਨੂੰ ਜੱਫਾ ਜੋੜ ਕਹਿੰਦੇ ਅੱਛਾ ਜੱਫਾ ਜੋੜ, ਜਿਵੇਂ ਬਿਜਲੀ ਦੀ ਤਾਰਾਂ ਦਾ ਤਾਰਾਂ ਦਾ ਲੱਗਦਾ, ਇਹ ਆ ਜੀ ਜੱਫਾ ਜੋੜ। ਪੂਰੇ ਮੰਜੇ ਆ ਵੱਡੀ ਕਾਰੀਗਰੀ ਹੈ। ਪੂਰੇ ਮੰਜੇ 'ਚ ਉਹਨੇ ਗੰਢ ਨਹੀਂ, ਪੂਰੇ ਮੰਜੇ 'ਚ ਤੁਹਾਨੂੰ ਗੰਢ ਨਹੀਂ ਦਿਖੂਗੀ, ਉਹਨੇ ਜੱਫਾ ਜੋੜ ਲਾਤਾ। ਹਾਂ ਜੋੜ ਲਾਇਆ ਜੀ, ਜੋੜ ਜੱਫਾ, ਲੇਕਿਨ ਗੰਢ ਨਹੀਂ ਲਾਈ। ਗੰਢ ਨਹੀਂ ਜਿਉਂਦਾ ਵਸਦਾ ਰਿਹਾ ਵਾਹ ਮੁੰਡਾ ਬਈ ਵਾਹ, ਵਾਹ ਕਾਰੀਗਰ। ਬਈ ਵਾਹ। ਸ਼ਬਾਜ਼ ਸਾਹਿਬ, ਅੱਲਾਹ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਹਾਂ ਇਹ ਆਪਣੇ ਹੱਥ ਦੀ ਕਮਾਈ ਆ, ਹਾਂਜੀ ਇਹ ਕਿਤੇ ਵੀ ਦੁਨੀਆ ਤੇ ਚਲੇ ਜਾਣੀ ਨਾ ਕੋਈ ਹੁਨਰ ਆ, ਹਾਂਜੀ। ਇਹ ਭੁੱਖੇ ਨਹੀਂ ਮਰਦੇ। ਨਾ ਜਿੱਥੇ ਦਿਲ ਕਰੇ ਆਪਣਾ ਕੰਮ ਕਰਕੇ। ਇਹ ਸ਼ਬਾਜ਼, ਕਿੰਨੀ ਕੁ ਦੇਰ ਹੋ ਗਈ ਤੈਨੂੰ ਇਹ ਕੰਮ ਕਰਦੇ ਨੂੰ? ਇਹ ਜੀ ਹੋ ਹੀ ਗਿਆ ਬਚਪਨ ਲਾ ਦੇ ਹੀ ਅਸਾਂ ਇਹ ਕੰਮ ਤੇ ਨਿੱਕੇ ਨਿੱਕੇ ਹੁੰਦੇ ਆਸੇ ਤੇ ਪਿਓ ਦੇ ਨਾਲ ਜਾਣਾ। ਅੱਛਾ ਉਹਨੇ ਮੰਜੇ ਉਣਨੇ ਤੇ ਅਸਾਂ ਨਾਲ ਵੇਖਣਾ। ਹਾਂ ਜਿਹਨੇ ਯਾਰ ਆ ਪਹਿਲਾ ਸੰਗਾ ਟਪਾਇਆ ਨਾ, ਹਾਂ ਦੂਸਰਾ ਨਾਲ ਅਸਾਂ ਵੀ ਟਪਾ ਦੇਣਾ। ਅੱਛਾ ਉਹ ਫਿਰ ਕਾਰੀਗਰੀ ਮਾੜੀ ਮਾੜੀ ਅਸਰ ਨੂੰ ਵੀ ਵੱਲ ਆ ਗਿਆ। ਹਾਂ ਅੱਛਾ, ਉਹ ਸ਼ੁਰੂ ਰਾਹ ਦਾ ਹੀ। ਅੱਬਾ ਤੇਰਾ ਹੈਗਾ? ਹਾਂਜੀ ਮਾਂ ਅੱਛਾ ਚਲੋ ਮਾਸ਼ਾ। ਇਹ ਜਿਹੜੀ ਇੱਥੇ ਉਹ ਇੱਕ ਬਣਦੀ ਹੁੰਦੀ ਆ, ਉਹਨੂੰ ਕੀ ਸਾਦੇ ਆ ਯਾਰ? ਪਿੜੀਆਂ। ਪਿੜੀਆਂ। ਹਾਂਜੀ ਉਹ ਪਿੜੀਆਂ ਤੈਨੂੰ ਆਂਦੀਆਂ ਪਾਣੀਆਂ? ਉਹ ਪਿੜੀਆਂ ਜੀ ਨਹੀਂ ਆਉਂਦੀਆਂ ਹਾਂ, ਤੇ ਕੋਲ ਮੰਜਾ ਪਿਆ ਹੋਵੇ ਨਾ, ਵੇਖ ਕੇ ਪਾ ਸਕਦਾ। ਹਾਂ ਵੇਖ ਕੇ ਪਾਸ। ਇੱਕ ਪਿੜੀ ਤਾਂ ਇਹਦੇ ਚਾਣੀ ਆ ਨਾ ਵਿੱਚ? ਹਾਂ ਇੱਕ ਪੀੜੀ ਉਹ ਤਾਂ ਆਪੇ ਹੀ ਆ ਜਾਣੀ। ਆਪੇ ਹੀ ਆਉਣੀ। ਉਹ ਤਾਂ ਉਹ ਡੱਬੀ ਜੀ ਬਣਦੀ ਆ, ਉਹ ਪਿੜੀ ਸਾਦਿਆ ਡਿਜ਼ਾਈਨ ਆ ਹਾਂ ਉਹ ਡੱਬੀ ਦਾ। ਉਹ ਡੱਬੀ ਹੁੰਦੀ। ਹਾਂਜੀ, ਉਹ ਮਸ਼ੀਨਾਂ ਤੇ ਤਾਂ ਹੁਣ ਬੜੀਆਂ ਡਿਜ਼ਾਈਨ ਡੱਬੀਆਂ ਰੁਬੀਆਂ ਪਾਰੇ, ਪਰ ਜਿਹੜੀ ਹੱਥ ਦੀ ਬਣੀ ਹੋਈ ਡੱਬੀ ਆ ਨਾ, ਉਹਨੂੰ ਨਹੀਂ ਕੁਛ ਰਲਦੀ। ਨਹੀਂ ਰਲ ਸਹੀ ਗੱਲ। ਮਿਹਨਤ ਆ ਜੀ, ਮਿਹਨਤ ਮਿਹਨਤ ਆ, ਕਾਰਾਗਰੀ ਆ ਨਾ। ਹਾਂ, ਇਹ ਆਪਣਾ ਤੂੰ ਕਿੰਨੀਆਂ ਕੁ ਮੰਜੀਆਂ ਆਉਣ ਲੈਣਾ ਦਿਹਾੜੀ ਦੇ ਵਿੱਚ, ਜਾਂ ਕੀ ਹਿਸਾਬ ਹੈ? ਦਿਹਾੜੀ ਦੀ ਮੰਜਾ ਇੱਕ ਹੀ ਹੁੰਦਾ ਜੇ ਹਾਂ, ਵਟ ਲੱਥਾ ਹੋ ਜਾਵੇ ਪਿੰਨੇ ਬਣੇ ਹੋਏ। ਅਸਲ ਦੇ ਵਿੱਚ ਨਾ ਜੀ ਮੰਜਾ ਇੰਨਾ ਟਾਈਮ ਨਹੀਂ ਲੈਂਦਾ। ਆ ਦਿਖਾਇਓ ਇੱਧਰ, ਆ ਜਿਹੜਾ ਪਹਿਲਾਂ ਵੱਟ ਲਾਣਾ ਨਾ ਚਾਚਾ, ਹਾਂਜੀ ਵੱਟ ਲਾਣਾ, ਪਿੰਨੇ ਬਣਾਣੇ, ਵਾਣ ਬਣਾ ਕੇ ਵਾਣ ਦੇਣਾ, ਹਾਂਜੀ। ਉਹ ਬਹੁਤ ਔਖਾ ਕੰਮ ਆ। ਉਹ ਕੋ ਪਿਆ ਵੱਟ ਵਾਲਾ? ਹਾਂ, ਵੱਟ ਲਾਤਾ ਜੀ। ਉਹ ਜਿਹੜੀਆਂ ਅਟੀਆਂ ਜੀਆਂ ਮਿਲਦੀਆਂ ਨਾ, ਉਹ ਬਣੀਆਂ ਹੋਈਆਂ ਗੁੱਟੀਆਂ, ਉਹਨਾਂ ਨੂੰ ਖੋਲ ਕੇ ਐਂ ਲੰਮਾ ਲਿਜਾਣਾ, ਫਿਰ ਉਹ ਵੱਟ ਲਾਣਾ, ਉਹ ਬੜੀ ਕਾਰੀਗਰੀ ਆ, ਉਹ ਬੜਾ ਉਹ ਕੰਮ ਆ ਬਰੀਕੀ ਦਾ। ਇਸੇ ਹੁਣ ਅੱਧੀ ਦਿਹਾੜੀ ਤਾਂ ਇੰਨਾ ਹੀ ਤੇ ਲਾਈਏ ਦਿਆ। ਹਾਂ, ਉਹ ਟਾਈਮ ਬਹੁਤ ਲੈਂਦਾ। ਹਾਂ ਉਹ ਜਿਹੜਾ ਵੱਟ ਲਾਣਾ ਨਾ, ਹੁਣ ਆ ਬਣਾਣੇ ਗੋਲੇ ਜੇ, ਹਾਂਜੀ ਇਹ ਟਾਈਮ ਲਾਣਾ, ਗੋਲੇ ਬਣਾਣੇ, ਉਹ ਪਿੰਨੇ ਬਣਦੇ, ਇਹ ਵਾਵਾ ਟਾਈਮ ਲੈ ਜਾਂਦਾ। ਇਹ ਵਾਵਾ ਟਾਈਮ ਲੱਗ ਹੁਣ ਜੇ ਇਹਦਾ ਵੱਟ ਨਾ ਲਾਣ, ਪਿੰਨੇ ਨਾ ਬਣਾਣ, ਫਿਰ ਨਹੀਂ ਤੇ ਫਿਰ ਬਣਦੀ ਨਹੀਂ, ਫਿਰ ਤਾਂ ਕੰਮ ਫਿਰ ਕੁੰਡੀਆਂ ਪਈ ਜਾਂਦੀਆਂ ਵਾਣ ਨੂੰ। ਹਾਂ, ਆ ਦਿਓ ਜੀ ਸਪੀਕਰ ਦੇ ਵਿੱਚ। ਅੱਛਾ ਜੀ, ਹੁਣ ਜਿਹੜਾ ਨਾ ਜੀ ਨੂਰ ਸਾਹਿਬ ਨਾਲ ਤੂੰ ਗੱਲ ਕਰਦੇ ਨੂਰ ਸਾਹਿਬ ਵਾਲਾ ਆਇਓ ਜੀ। ਹਾਂ ਜੀ, ਨੂਰ ਸਾਹਿਬ ਨਾਲ ਜੀ ਅੱਗੇ ਵੀ ਸਾਡੇ ਕੋ ਆਏ ਸੀ, ਮੰਜੀਆਂ ਆਉਣ ਕੇ ਦਿੱਤੀਆਂ, ਮੰਜੀਆਂ ਬੜੀਆਂ ਕਾਮਯਾਬ ਜਾ ਰਹੀਆਂ। ਇੱਕ ਚਾਚਾ ਗੱਲ ਮੈਂ ਤੈਨੂੰ ਦੱਸ ਦਵਾਂ, ਹਾਂ ਪਿਛਲੀ ਵਾਰੀ ਨਾ ਅਸੀਂ ਵਾਣ ਲਿਆ, ਤੇ ਵਾਣ ਦੀ ਸਾਨੂੰ ਐਡੀ ਜਾਣ ਨਹੀਂ ਸੀ ਅਸੀਂ। ਅੱਛਾ। ਤੇ ਉਦੋਂ ਵਾਣ ਅਸੀਂ ਲੈ ਕੇ ਆਏ, ਚਾਚਾ ਤੂੰ ਵੀ ਨਾਲ ਸੀ, ਮੇਰੇ ਵਾਲਿਦ ਸਾਹਿਬ ਵੀ ਨਾਲ ਸੀ, ਤੇ ਉਹ ਅਸੀਂ ਵਾਣ ਲਿਆਂਦਾ ਰਾਵਲਾ ਕੋਟ ਦਾ। ਰਾਵਲਾ ਕੋਟ ਦਾ ਜਿਹੜਾ ਮੁੰਜ ਦਾ ਵਾਣ ਆ, ਪੂਰੀ ਦੁਨੀਆ ਦੇ ਵਿੱਚ ਮੰਨਿਆ ਤੰਨਿਆ ਜਾਂਦਾ। ਇਹ ਆ ਚਿੱਟੀ ਮੁੰਜ, ਚਿੱਟੀ ਮੁੰਜ ਬਰੀਕ ਬਰੀਕ, ਇਹ ਚਿੱਟੀ ਮੁੰਜ ਆ। ਤੇ ਜਿਹੜੀ ਆਮ ਮੁੰਜ ਦੂਈ ਆ ਨਾ, ਉਹ ਆ ਕਾਲੀ, ਕਿਉਂਕਿ ਉਹਦੇ ਨਾਲ ਕਾਨੇ ਦਾ ਥੱਲੇ ਵਾਲਾ ਜਿਹੜਾ ਪੱਤਾ ਉਹ ਰਲਾ ਲੈਂਦੇ ਨੇ। ਹਾਂ, ਜਿੱਦਾਂ ਸਰ ਨਹੀਂ ਹੁੰਦੀ, ਉਹ ਸਰ ਦਾ ਪੱਤਾ ਨਾਲ ਰਲਾ ਕੇ ਤੇ ਕੁੱਟ ਕੇ ਉਹ ਫਿਰ ਕਾਲੀ ਹੋ ਜਾਂਦੀ। ਉਹ ਪੈਂਦੀ ਤਾਂ ਸਸਤੀ ਆ, ਲੇਕਿਨ ਹੁੰਦੀ ਕਮਜ਼ੋਰ ਆ। ਅੱਛਾ। ਆ ਜਿਹੜੀ ਮੁੰਜ ਆ ਨਾ ਜੀ, ਇਹ ਅਸਲ ਕਾਨੇ ਦੀ ਮੁੰਜ ਆ, ਸਫੈਦ ਰੰਗ ਚ ਆ। ਇਹਨੂੰ ਕੁੱਟ ਕੇ ਉਹਨਾਂ ਨੇ ਵਾਣ ਵਟਿਆ, ਇਹ ਬਹੁਤ ਪੱਕਾ ਔਰ ਅੱਛਾ ਵਾਣ ਆ ਇਹ। ਨਹੀਂ, ਮੁੰਜ ਹੁੰਦੀ ਹੈ, ਕਾਨੇ ਦੀ ਬਣਦੀ। ਮੁੰਜ ਉੱਤੇ ਜਿਹੜਾ ਜਿੱਦਾਂ ਆਪਾਂ ਚੰਗੇਰਾ ਨਹੀਂ ਮਾਈਆਂ ਬਣਾਉਂਦੀਆਂ ਖੱਜੀ ਦੇ ਪੱਤੇ ਕੱਢ ਕੇ, ਹਾਂ, ਜਿਹੜੇ ਉੱਤੋਂ ਹੁੰਦੇ ਆ ਗੋਭ ਦੇ ਵਿੱਚ ਪੱਤੇ, ਉਹ ਖਿੱਚਦੇ। ਉਹ ਨਰਮ, ਉਹ ਖਿੱਚਦੇ ਆ। ਲੇਕਿਨ ਜਿਨ੍ਹਾਂ ਨੇ ਵੇਚਣੀਆਂ ਅੱਗੇ ਬਣਾ ਕੇ ਜਾਂ ਪੈਸੇ ਕਮਾਣੇ ਆ, ਉਹ ਫਿਰ ਨਾਲ ਥੱਲਿਓਂ ਵੀ ਪੱਤੇ ਨਾਲ ਰਲਾ ਲੈਂਦੇ ਨੇ ਵੀ ਜ਼ਿਆਦਾ ਬਣ ਜਾਣਗੇ, ਮਿਹਨਤ ਥੋੜੀ ਕਰਨੀ ਪਵੇ। ਉਹ ਪੱਤੇ ਲੱਭਦੇ ਘੱਟ ਆ ਨਾ, ਗੋਭ ਵਾਲਾ ਪੱਤਾ, ਤੇ ਦੂਏ ਨਾਲ ਰਲਾ ਕੇ ਤੇ ਮੰਜਾ ਬਣਾ ਦਿੰਦੇ ਨੇ ਛਾਬੇ। ਇਸੇ ਤਰੀਕੇ ਨਾਲ ਇਹ ਵੀ ਜਿਹੜਾ ਗੋਭ ਆ ਨਾ ਕਾਨੇ ਦੀ, ਗੋਭ ਦੀ ਬਣਦੀ ਆ ਜੀ ਇਹ ਮੁੰਜ। ਹਾਂਜੀ, ਤੇ ਫਿਰ ਜਿਹੜੇ ਉਹ ਵੇਚਦੇ ਨੇ, ਉਹ ਕਾਲੀ ਹੋ ਜਾਂਦੀ, ਉਹ ਥੱਲਿਓਂ ਪਤਾ ਵੱਧ ਨਾਲ ਰਲਾ ਲੈਂਦੇ। ਹਾਂ, ਇਹਦੀ ਇਹ ਹਿਸਾਬ ਆ ਜੀ ਬਾਣ ਦਾ। ਹਾਂਜੀ ਨੂਰ ਸਾਹਿਬ, ਕੀ ਹਾਲ ਚਾਲ ਆ? ਠੀਕ ਠਾਕ ਜੀ।
ਉਹ ਮੰਜਾ ਚੌਕੜਾ ਤੇ ਇਹ ਨੌਕੜਾ। ਹਾਂਜੀ ਅੱਛਾ ਇਹ ਉਹ ਸ਼ਬਾਦ ਲੈ ਕੇ ਆ ਰਿਹਾ ਇੱਕ ਤੰਦ ਹਾਂਜੀ ਤੇ ਇਹਨੇ ਨਾਲ ਲਾਈਆਂ ਹੋਈਆਂ 3 ਤੰਦਾਂ। 3 ਤੰਦਾ। ਹਾਂ ਇਹਦੀ ਕਾਰੀਗਰੀ ਆ। ਤੈਨੂੰ ਕਿੰਨਾ ਕੁ ਟਾਈਮ ਹੋ ਗਿਆ ਕੰਮ ਕਰਦੇ ਨੂੰ? 2008 ਤੋਂ ਸ਼ੁਰੂ ਕੀਤਾ ਜੀ, ਕਿਹਦੇ ਕੋਲ ਸਿੱਖਿਆ ਸੀ? ਅੱਬੇ ਤੋਂ। ਅੱਛਾ ਵਾਲਦ ਸਾਹਿਬ ਹੈਗੇ? ਹਾਂਜੀ ਹੈਗੇ ਜੀ। ਉਹ ਜਿਹੜਾ ਉਹ ਘਰ ਮਿਲੇ ਸੀ ਉਦੋਂ ਬਜ਼ੁਰਗ ਬੈਠੇ, ਹਾਂਜੀ ਉਹ ਤੇਰੇ ਵਾਲਦ ਸਾਹਿਬ? ਹਾਂ ਖਾਸ। ਅੱਛਾ ਚਲੋ ਅੱਲਾ ਸਿਹਤ ਦੇਵੇ। ਬੜੀ ਗੱਲ ਹੈ। ਅੱਬੇ ਤੋਂ ਸਿੱਖਿਆ ਤੇ ਇਹਨੇ ਵੀ ਅੱਬੇ ਤੋਂ। ਇਹਨਾਂ ਤੇ ਆਪੇ ਤੋਂ ਸਿੱਖਿਆ। ਹਾਂ ਨਹੀਂ ਜੀ, ਨਸਲਦਾਰ ਨਸਲ ਚੱਲਦਾ ਜੀ। ਨਸਲਦਾਰ ਹਾਂਜੀ ਉਹ ਬਣਾਉਣ ਲੱਗਾ ਜਦੋਂ ਤੂੰ ਆਪਣੇ ਅੱਬੇ ਕੋਲੋਂ ਸਿੱਖਿਆ। ਉਹ ਜਿਹੜਾ ਜੋੜ ਤੂੰ ਲਾਣਾ ਹੁੰਦਾ ਜਦੋਂ ਲਾਵੇਂ ਸਾਨੂੰ ਦੱਸੀ। ਲਾਣ ਲੱਗਾ ਆ ਇੱਕ ਮਿੰਟ ਉਰਾ ਆਇਓ ਜੀ। ਆਇਓ ਜੀ ਆ ਜੋੜ ਲੱਗਦਾ ਦਿਖਾਇਓ ਜੀ। ਇਦਾਂ ਹੀ ਅੱਜ ਹੋਣੀ ਆ ਕਦੀ ਉਧਰ ਕਦੀ ਇੱਧਰ। ਆਹੋ ਹਾਂਜੀ ਆ ਵੇ ਰੱਸੀ ਪਾ ਲੈਣੀ ਜੋੜੇ ਦੇ ਆ ਹੁਣ ਦੇਣੀ ਉਹ ਉਧਰੋਂ ਢੇੜ ਵੱਟ। ਹਾਂ ਉਧਰ ਵਾਟ ਲਾਈ ਜਾਣਾ, ਇੱਧਰ ਚੜਾਈ ਆ ਹਾਂ ਤੇ ਬਸ ਉਹ ਫਿਰ ਵਿੱਚ ਹੋ ਜਾਣਾ। ਇਹ ਫਿਰ ਵਿੱਚ ਗੰਢ ਨਹੀਂ ਹੁੰਦੀ, ਜੇ ਗੰਢ ਪੈ ਜਾਵੇ ਫਿਰ ਬੈੜੀ ਲੱਗਦੀ ਉੱਤੇ ਆ ਜਾਂਦੀ। ਸੌਣ ਲੱਗਿਆ। ਹਾਂ ਸੌਣ ਲੱਗਿਆ ਤੰਗ ਕਰਦੀ। ਵਾਹ 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 ਸਿਆਣੇ ਕਹਿੰਦੇ ਬੰਦੇ ਦੇ ਹੱਥਾਂ ਵਰਗਾ ਕੋਈ ਹਥਿਆਰ ਨਹੀਂ। ਨਾ ਵਾਹ ਹੁਣ ਪੂਰੇ ਮੰਜੇ 'ਚ ਕੋਈ ਸ਼ਾਇ ਨਹੀਂ। ਕੋਈ ਸ਼ੈ ਨਹੀਂ। ਹਾਂ ਕੋਈ ਸ਼ੈ ਨਹੀਂ, ਵੇਖ ਲੈ ਸਕਦੀ। ਉਹ ਬਾਦਸ਼ਾਹ ਨੇ ਵਜ਼ੀਰ ਨੂੰ ਪੁੱਛਿਆ ਸੀ ਵੀ ਮੇਰਾ ਹਥਿਆਰ ਕਿਹੜਾ ਚੰਗਾ ਸਾਰੇ ਹਥਿਆਰਾਂ ਚੋਂ। ਉਹਨੇ ਕਿਹਾ ਜੀ ਜਿਹੜਾ ਟਾਈਮ ਤੇ ਕੰਮ ਆ ਜਾਏ। ਜਿਹੜਾ ਟਾਈਮ ਤੇ ਸੀ। ਹਾਂ ਵਾਹ ਵਾਹ ਹਥਿਆਰ ਉਹੀ ਚੰਗਾ ਜਿਹੜਾ ਟਾਈਮ ਤੇ ਕੰਮ ਆਵੇ ਜੀ। ਹਾਂ ਇਹ ਦੇਖੋ ਨਾ ਜੀ, ਹੁਣ ਆ ਮੁੰਡੇ ਨੇ ਜੋੜ ਲਾਇਆ, ਇਹਨੂੰ ਹੁਣ ਨਾ ਗੰਢ ਨਹੀਂ ਦੇਣੀ ਪੈਣੀ। ਗੰਢ ਨਹੀਂ ਦੇਣੀ ਪਾਉਣੀ ਦੇ। ਹਾਏ 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 ਆ ਦਿਖਾਓ ਜੀ ਉਧਰ। ਹੈਂ ਖਲੋ ਜਾ ਇਹਨੂੰ ਖਲੋ। ਪੱਕੀ ਅੱਲਾ ਕੋਈ ਮਾਲੂਮ ਹੁੰਦਾ ਵੇ। ਹਾਂ ਇਹ ਕਾਰੀਗਰੀ। ਇਹ ਆ ਕਾਰਾਗਰੀ। ਵਾਹ ਸ਼ਬਾਦ ਵਾਹ ਹਾਂ ਵਾਹ ਬਈ ਵਾਹ। ਚਾਚਾ ਮੇਰੇ ਲਾਗੇ ਰਹੇ। ਅੱਛਾ ਨੂਰ ਜਿਹੜਾ ਉਹ ਵਿੱਚ ਉਹਨੇ ਜਿਹੜਾ ਜਿਹਨੂੰ ਜਾਮਣ ਸੱਦ ਰਿਹਾ ਜੀ ਉਹ ਵੇਖੇ ਨਾ ਉਹ ਪਾਵੇ ਦੇ ਨਾਲ ਲੱਗੇ ਹੋਏ। ਹਾਂਜੀ ਦੇਖੇ ਉਹ ਲੱਕੜਾਂ ਪਾ ਕੇ ਤੇ ਗਾਂ ਗਾਂ ਛਿੱਕੀ ਜਾਂਦਾ। ਉਹ ਕਹਿੰਦਾ ਵੀ ਸੰਗਾ ਗਾਂ ਤਿਲਕਦਾ ਨਹੀਂ, ਜੀ ਸਰ। ਵੀ ਕੰਟਰੋਲ 'ਚ ਰਹਿੰਦਾ। ਤੇ ਇਦਾਂ ਤੂੰ ਨਹੀਂ ਹੋ ਪਾਏ ਕੀ ਗੱਲ? ਇਹ ਸਰ ਤਰੀਕਾ ਹੁੰਦਾ ਆਪਣਾ ਆਪਣਾ ਕਾਰੀਗਰ। ਅੱਛਾ ਦੇਖੋ ਜੀ ਮੰਜਾ ਮੇਰਾ ਵੀ ਬਣਿਆ ਪਿਆ, ਉਹ ਵੀ ਬਣ ਗਿਆ। ਹਾਂ ਹਾਂ ਮੇਰੀ ਬਾਈ ਵੀ ਬਰਾਬਰ ਆ ਰਹੀ। ਹੂੰ ਉਹਨੇ ਸੰਗ ਜਾਮਨ ਪਾਏ ਫਿਰ ਵੀ ਬਰਾਬਰ ਆ ਰਹੀ। ਹਾਂ ਗੱਲ ਇਹ ਹੁੰਦੀ ਕਿ ਬਰਾਬਰ ਆ ਚੀਜ਼ ਆਏ। ਅੱਛਾ ਅੱਛਾ ਉਹ ਕਹਿੰਦਾ ਵੀ ਗੱਲ ਤਾਂ ਇਹ ਵੀ ਆਣਾ ਤਾਂ ਸੰਗਾ ਬਰਾਬਰ ਚਾਹੀਦਾ। ਹਾਂਜੀ ਉਹ ਜਿਵੇਂ ਵੀ ਕਾਬੂ ਕਰਨਾ ਉਹ ਤੁਹਾਡਾ ਕੰਮ ਆ। ਉਹ ਕਹ ਰਿਹਾ ਵੀ ਉਹਨੇ ਉਹ ਜਾਮਣ ਪਾ ਕੇ ਕਾਬੂ ਉਹਨੇ ਕੀਤਾ, ਆਪਣੇ ਤਰੀਕੇ ਨਾਲ ਬਣਾ ਲਿਆ, ਮੈਂ ਆਪਣੇ ਤਰੀਕੇ ਨਾਲ ਬਣਾ ਲਿਆ। ਇਹਨੇ ਉਹ ਬਗੈਰ ਜਾਮਣ ਤੋਂ ਕਾਬੂ ਕਰ ਲਿਆ। ਕੀ ਬਾਤ ਹੈ ਜੀ। ਅੱਛਾ ਅੱਗੇ ਉਹ ਮੁੰਡੇ ਨੇ ਹੱਥ ਤੇ ਨਾ ਉਹ ਟਾਕੀਆਂ ਲਵੇਟੀਆਂ ਸੀ। ਤੂੰ ਨਹੀਂ ਕਦੀ ਲਵੇਟੀਆਂ ਟਾਕੀਆਂ? ਲੋੜ ਹੀ ਨਹੀਂ ਪਈ ਕਦੀ। ਅੱਛਾ ਫਿਰ ਮੈਂ ਖਿੱਚਦਾ ਰਿਹਾ ਨਾ, ਸਾਰੇ ਬੂਟਾ ਜਿਹੜਾ ਹੁੰਦਾ ਸੀ ਨਾ ਵੱਡਾ ਹੀ, ਉਹ ਸਾਰਾ ਹੀ ਗੁੰਝਲ ਜਾਂਦਾ ਸੀ, ਅੱਛਾ ਉਹ ਸਾਰਾ ਰੱਸੀ ਵਲੀ ਜਾਂਦਾ ਸੀ। ਉਹ ਦੱਸਦਾ ਵੀ ਕਹਿੰਦਾ ਰੱਸੀਆਂ ਖਿੱਚ ਖਿੱਚ ਕੇ ਹੱਥ ਛਿੱਲੇ ਜਾਂਦੇ ਆ ਤੇ ਤਾਂ ਟਾਕੀਆਂ ਬਣਨੀਆਂ। ਇਹ ਕੋਈ ਹੋਰ ਰੌਲਾ ਨਹੀਂ। ਹਾਂ ਬਸ ਉਹ ਟਾਕੀ ਹੱਥ ਛਿੱਲਣ ਦੀ ਵਜ੍ਹਾ ਤੋਂ। ਲੇਕਿਨ ਟਾਕੀ ਨਾਲ ਫਿਰ ਕੰਮ ਨਹੀਂ ਚੱਲਦਾ। ਜਿਹੜਾ ਉਹ ਜੋੜ ਜੱਫਾ ਲਾ ਰਿਹਾ ਹਾਂਜੀ ਤੂੰ ਗੰਢ ਮਾਰ ਰਿਹਾ, ਜੀ। ਇਹ ਕੀ ਫਰਕ ਆ? ਹੁਣ ਆਹ ਜਿਵੇਂ ਆ ਗੰਢ ਆ, ਹੁਣ ਆਹ ਗੰਢਾਂ ਵਿੱਚ ਆ ਗਈਆਂ, ਹਾਂਜੀ ਗੰਢਾ ਆ ਗਿਆ। ਇਹਨਾਂ ਨੂੰ ਕੀ ਕਰੇਗਾ? ਇਹਨਾਂ ਦਾ ਕੀ ਹੱਲ ਆ? ਗੜ ਥੱਲੇ ਥੱਲੇ ਲੰਘਾ ਦੇਗਾ? ਥੱਲੇ ਜਾਏਗੀ, ਇੱਕ ਵੀ ਨਹੀਂ ਉੱਪਰ ਆਏਗੀ। ਸਾਹ ਮੰਜਾ ਪਿਆ ਤੇ ਅੱਜ ਰੱਬੋਂ ਮੁੰਡਾ ਆਇਆ ਤੂੰ ਜੋੜ ਜੱਫਾ ਲਾਣਾ ਸਿੱਖ ਲਾ ਉਹਦੇ ਤੋਂ। ਆਂਦਾ। ਫਿਰ ਉਹ ਲਾਂਦਾ ਕਿਉਂ ਨਹੀਂ? ਉਹ ਥੋੜਾ ਟਾਈਮ ਲੱਗਦਾ ਹੈ, ਗੰਢ ਤੇ ਟਾਈਮ ਨਹੀਂ ਲੱਗਦਾ। ਹਾਂ ਟਾਈਮ ਬਚਾ ਰਿਹਾ ਟਾਈਮ ਇਹ। ਬਚਾ ਰਿਹਾ ਟਾਈਮ ਬਚਾ ਰਿਹਾ ਇਹ। ਕੰਪਨੀ ਦੀ ਮਸ਼ਹੂਰੀ ਨਹੀਂ ਕਰਦਾ ਇਹ। ਹਾਂ ਥੋੜਾ ਥੋੜਾ ਜਿਹਾ ਬੰਦਾ ਲੇਟ ਹੋ ਜਾਵੇ, ਗੰਢ ਵੀ ਨਹੀਂ ਖੁੱਲਦੀ ਹੁੰਦੀ ਤੇ ਜੋੜ ਵੀ ਨਹੀਂ ਖੁੱਲਦਾ। ਹੂੰ ਗੱਲ ਉਹ ਤੇ ਜਿੱਦਾਂ ਜਾਮਨ ਤੋਂ ਬਗੈਰ ਮੰਜਾ ਬਣਿਆ, ਸਾਹਮਣੇ ਰੱਖ ਕੇ ਮੰਜਾ ਬਣ ਗਿਆ। ਅੱਛਾ ਗੱਲ ਤਾਂ ਉਹੀ ਹੈ ਨਾ ਕਿ ਗੰਢ ਪਾਇਆ ਵੀ ਰੱਸੀ ਕੇ ਚੱਲਣੀ, ਜੋੜ ਲਾਇਆ ਵੀ ਚੱਲਣੀ। ਨਹੀਂ ਆਹ ਗੰਢ ਹੁਣ ਉੱਤੇ ਨਹੀਂ ਆ ਜਾਊਗੀ ਜਿਹੜੀ ਆ? ਨਹੀਂ ਜਦੋਂ ਇਹ ਉੱਪਰ ਬਾਹਰ ਆਣਾ ਨਾ ਨੀਚੇ ਆ ਜਾਏਗਾ। ਫਿਰ ਥੱਲੇ ਲੰਘ ਜਾਊਗੀ? ਹਾਂਜੀ ਉਦੋਂ ਜਦੋਂ ਇਹ ਬਾਹਰ ਉੱਪਰ ਆਣਾ ਨਾ ਹੂੰ ਥੱਲੇ ਮੰਡਿਆ ਜਾਣਾ। ਕਈ ਗੰਢਾਂ ਵਿੱਚ ਆਈਆਂ ਨੇ ਨਾ, ਲੇਕਿਨ ਉਹ ਹੁਣ ਉੱਤੋਂ ਨਹੀਂ ਮਹਿਸੂਸ ਹੁੰਦੀਆਂ। ਸਾਫ ਹੈ ਨਾ, ਉੱਪਰ ਥੱਲੇ ਸਾਰੀ ਗਈ ਗੰਢ। ਹਾਂ ਇਹ ਥੱਲੇ ਆ ਜਾਂਦੀ। ਹਾਂ ਇਹ ਕਿੰਨੀ ਬਣਵਾਈ ਲੈਣਾ ਮੰਜੇ ਦੀ? ਦਵਾਈ ਦੀ 800 ਰੁਪਏ। ਸ਼ਬਾਸ ਤੂੰ ਕਿੰਨੀ ਲੈਣਾ ਬਣਵਾਈ? ਅੱਛਾ ਨਹੀਂ ਜੀ ਅਸੀਂ ਸਾਡੀ ਕਿਸੇ ਤੋਂ
900 ਵੀ ਕਿਸੇ ਦੇ ਛੱਡਦਾ, ਕੋਈ 1000 ਵੀ ਦੇ ਛੱਡਦਾ ਆਪਣੀ ਖੁਸ਼ੀ ਨਾਲ। ਹਾਂ ਨਹੀਂ ਅਸੀਂ ਵੀ ਤੁਹਾਨੂੰ ਖੁਸ਼ੀ ਨਾ ਦਵਾਂਗੇ, ਅਸੀਂ ਤੁਹਾਨੂੰ ਮੂੰਹ ਬਣਾ ਕੇ ਨਹੀਂ ਦਿੰਦੇ, ਖੁਸ਼ ਹੋ ਕੇ ਦਵਾਂਗੇ। ਹਾਂਜੀ ਹਾਂਜੀ ਨਹੀਂ ਦੇਣੇ ਤੁਹਾਡੀ ਮਿਹਨਤ ਆ, ਕਾਰੀਗਰੀ ਆ, ਹੁਨਰ ਆ। ਮਜ਼ਦੂਰੀ ਜਿਹੜੀ ਆ ਨਾ ਜੀ ਉਹ ਖੁਸ਼ ਹੋ ਕੇ ਦੇਣੀ ਚਾਹੀਦੀ ਹੈ। ਹਾਂ ਉਹ ਖੁਸ਼ ਹਾਂ ਇਹਦੀ ਸਪੀਡ ਬਹੁਤ ਆ। ਹੁਣ ਇਹ ਦੇਖੋ ਤੁਸੀਂ, ਜਿਹੜੀ ਜਾਂਦੀ ਤੂੰ ਚਾਚਾ ਦੇਖ ਵੀ ਮੈਂ ਦੇਖ ਤਿੰਨ ਲਿਆ। ਤਿੰਨ ਰੱਸੀਆਂ ਹੈ, ਹਾਂਜੀ ਆ ਤਿੰਨ ਗੋਲੇ ਆ ਪਿੱਛੇ ਇਹਦੇ ਘੁੰਮ ਰਹੇ, ਹਾਂਜੀ। ਉਹਦੇ ਇੱਕ ਘੁੰਮ ਰਿਹਾ, ਉਹ ਕੰਮ ਮੱਠਾ ਕਰਦਾ। ਨਹੀਂ ਫਿਰ 2 ਨੇ। ਪਰ ਇਹ ਆ ਕਿ ਮੰਜੀ ਜਿਹੜੀ ਉਹਨੇ ਸ਼ਬਾਜ਼ ਨੇ ਉਣੀ ਆ ਨਾ, ਤੇ ਹੈ ਸੋਟੇ ਰੰਗੀ, ਇੱਥੇ ਪਾਣੀ ਵੀ ਡੋਲਦੇ, ਪਾਣੀ ਵੀ ਹੇਠਾਂ ਨਹੀਂ ਆਂਦਾ, ਐਂ ਰੁੜ ਕੇ ਜਾਊਗਾ ਪਾਸੇ ਨੂੰ, ਇਦਾਂ ਸੰਘਣੀ ਹੋਣੀ। ਤੇ ਆ ਵੀ ਮੰਜੀ ਚੰਗੀ ਸੋਹਣੀ ਹੋ ਰਹੀ, ਸੰਘਣੀ ਹੋ ਰਹੀ। ਇਹ ਮੰਜੀ ਇਹ ਵੀ ਸੰਗਣੀ ਹੈ, ਇਹ ਵੀ ਸੰਘਣੀ, ਇਹ ਵੀ ਸੰਗਣੀ ਨਹੀਂ ਠੋਕ ਇਹ ਕੇ ਵੀ ਚੰਗੀ ਆ, ਚੰਗੀ ਠੋਕ ਕੇ ਬਣ ਰਿਹਾ ਮੁੰਡਾ। ਹਾਂ ਲਓ ਜੀ ਬਹਰਾਲ ਮਿਸਤਰੀ ਜਿਹੜੇ ਜੀ ਦੋਵੇਂ ਬੜੇ ਟਾਪ ਦੇ ਆ ਜੀ, ਹਾਂ ਕਾਰੀਗਰ ਕਾਰੀਗਰ ਬੰਦੇ ਆ ਦੋਵੇਂ, ਤੇ ਸੱਦੇ ਤਾਂ ਬੜੀ ਦੂਰੋਂ ਸੀ ਅਸੀਂ। ਉਹ ਹੁਣ ਜੀ ਜ਼ਿਲ੍ਹਾ ਟੋਬੇ ਚੋਂ ਆਇਆ ਜੀ, ਹਾਂ ਤੇ ਇਹ ਜ਼ਿਲ੍ਹਾ ਫੈਸਲਾਬਾਦ ਦਾ ਜੀ। ਹਾਂ ਤੇ ਜਿਹਨੂੰ ਕਿਸੇ ਨੂੰ ਲੋੜ ਪਵੇ ਹਾਂ। ਮੰਜੇ ਬਣਾਉਣ ਦੀ ਜਾਂ ਮਿਸਤਰੀ ਚਾਹੀਦਾ ਹੋਵੇ ਤੇ ਉਹ ਰਾਬਤਾ ਕਰ ਸਕਦੇ ਆ। ਹਾਂਜੀ ਤੁਹਾਡਾ ਕੀ ਨਾਂ ਜੀ? ਨੂਰ ਅਹਿਮਦ। ਤੇ ਆਪਣਾ ਨੰਬਰ ਦੱਸ ਖਾ ਮੋਬਾਈਲ ਦਾ। 0334 ਹਾਂ 068 ਅੱਛਾ 454। ਵਾਹ ਬਈ ਵਾਹ, ਇਹ ਪਿੰਡ ਦਾ ਨੰਬਰ ਵੀ 454 ਹੀ ਆ। ਹਾਂਜੀ 4 ਪਿੰਡ ਦਾ ਨੰਬਰ। ਵਾਹ ਬਈ ਵਾਹ ਵਾਹ। ਹਾਂਜੀ ਤੁਸੀਂ ਵੀ, ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਮੁਹੰਮਦ ਸ਼ਬਾਜ਼। ਮੁਹੰਮਦ ਸ਼ਬਾਜ਼। ਅੱਛਾ ਹਾਂਜੀ ਲੈ ਦੱਸ ਦੇ ਕੀ ਨਾਮ ਤੇਰਾ? ਮੁਹੰਮਦ ਸ਼ਬਾਜ਼। ਉਧਰ ਨੂੰ ਮੂੰਹ ਕਰਕੇ ਦੱਸ। ਮੁਹੰਮਦ ਸ਼ਬਾਜ਼। ਉਹ ਖਲੋ ਤਾਂ ਸਹੀ। ਉਹ ਲਾ ਦੋ। ਪਿੰਡ ਦਾ ਨੰਬਰ। ਹਾਂ ਦੱਸ ਦੇ, ਪਿੰਡ ਦਾ ਨੰਬਰ ਵੀ ਦੱਸ ਦੇ ਸ਼ਿਵਾ ਸਾਹਿਬ। ਅੱਛਾ ਮੁਹੰਮਦ ਸ਼ਬਾਜ਼ 310 ਠੱਠਾ ਵੜੇਚਾਂ ਦਾ। ਅੱਛਾ ਹਾਂ 310। ਹਾਂ ਠੱਠਾ ਵੜੇਚਾਂ ਦਾ। ਉਹ 320 ਅੱਗੇ ਦੱਸੀਏ। ਨਹੀਂ ਨਹੀਂ ਇੱਥੇ ਨਹੀਂ, ਮੇਰੇ ਉਹ ਉੱਥੇ ਜਿੱਥੇ ਇਹ ਰਹਿੰਦਾ ਨਾ ਜੀ। ਤੇ ਨੰਬਰ ਹੈਗਾ ਤੇ ਕੋ? ਹਾਂਜੀ ਬੋਲ ਤਾਂ। 0305 49 35 209। 209। ਹਾਂ। ਵਾਹ ਬਈ ਵਾਹ। 0305 49 35 209। ਇਹ ਸ਼ਬਾਜ਼। ਵਾਹ ਬਈ ਵਾਹ। ਵਾਹ ਬਈ ਵਾਹ। ਅੱਛਾ ਜੀ ਇੱਥੇ ਇੱਕ ਵਾਰੀ ਬਟਨ ਦਬਿਓ ਤੇ ਅਸੀਂ ਤੁਹਾਨੂੰ ਇੱਕ ਜਿਹੜਾ ਹੋਰ ਨਿਜ਼ਾਮ ਦਿਖਾਈਏ, ਇੱਕ ਨਵੀਂ ਸ਼ਾਇਦ ਦਸੀਏ। ਦਬਿਓ ਉਹ ਨਹੀਂ ਫਿਰ ਬਟਨ ਤੁਹਾਨੂੰ ਦੱਸਾਂਗੇ, ਚਲਾ ਲਾਂਗੇ। ਇਹ ਕਿਲੋ ਦਾ ਜੀ, ਇਹ ਕਿਲੋ ਦਾ ਪੈਕਟ ਆ। ਹਾਂ ਸਰਦਾਰ ਯਾਰ ਤੁਸੀਂ ਵੀ ਤਾਂ ਬਣਾਉਂਦੇ ਹੀ ਹੋਣੇ ਆ, ਜਦੋਂ ਮੱਝ ਮੂਈ ਸੁੰਦੀ ਸੀ ਤੁਹਾਡੇ ਵੀ, ਜਦੋਂ ਬੌਲੀ ਚੋਂਦੇ ਸੀਗੇ ਦਾਲ ਛਾੜ ਬਣਾਉਂਦੇ ਨਹੀਂ ਸੀਗੇ? ਯਾਰ ਇਹ ਬੋਲੀ ਨਹੀਂ ਹੈਗੀ ਅਸਲ ਵਿੱਚ। ਕਿਉਂ? ਇਹ ਨਾਰਾ ਪਹਿਲੀ ਜਿਹੜੀ ਹੁੰਦੀ ਹੈ ਨਾਰਾ, ਬੋਲੀ ਬਾਅਦ ਵਾਲੀ ਹੁੰਦੀ ਇਹ ਬੌਲੀ 10 ਨਹੀਂ, ਉਹ ਮਤਲਬ ਕਿ ਇਹ ਨਾਰਾ ਹੈ ਨਾ, ਪਹਿਲਾ ਹੈ ਨਾ ਇਹ। ਨਾਰਾ। ਹਾਂ ਇਹ ਨਾਰਾ ਉਹ ਅਸਲ ਉਹੀ ਹੁੰਦਾ, ਪਹਿਲਾ ਹੀ ਹੁੰਦਾ ਅਸਲ, ਜਿੰਦੇ ਵਿੱਚ ਦਾਲ ਪੈਂਦੀ ਆ ਨਾ। ਉਹ ਇੱਕ ਹੁੰਦੀ ਹੈ ਬੋਲੀ, ਹਾਂ ਪਹਿਲਾਂ ਹੁੰਦਾ ਨਾਰਾ। ਹਾਂ ਨਾਰੇ ਜੀ। ਬੋਲੀ, ਹਾਂ ਫਿਰ ਹੁੰਦਾ ਸ਼ੇਰੜਾ। ਸ਼ੇਰੜਾ ਨਹੀਂ, ਉਹ ਤਾਂ ਫਿਰ ਜਿੱਦਾਂ ਦਿਨ ਟੱਪਦੇ ਜਾਣ ਉਹੀ, ਲੇਕਿਨ ਅਸਲ ਜਿਹੜਾ ਨਾਰਾ ਹੁੰਦਾ ਨਾ ਜੀ, ਫੜੀ ਇੱਕ ਵਾਰੀ ਮੋਬਾਈਲ ਫੜੀ। ਅਸਲ ਨਾਰੇ ਨਾਲ ਹੀ ਸਾਰਾ ਕੁਝ ਬਣਦਾ ਜੀ। ਇਹ ਕੁਛ ਨਹੀਂ ਹੁੰਦਾ, ਇੱਕ ਵਾਰੀ ਫੜੀ ਮੋਬਾਈਲ। ਮੈਂ ਤਾਂ ਬਸ ਠੀਕ ਹੈ। ਅੱਛਾ ਇਹ ਦੱਸੀ ਵੀ ਕੀ ਕਿਹਾ ਉਹਨੇ? ਕਿੰਨੇ? ਉਹ ਖਾਲਦ ਕੀ ਕਹਿੰਦਾ? ਖਾਲਦ ਕਹਿ ਰਿਹਾ ਜੀ ਇੱਕ ਹੁੰਦੀ ਆ ਬੌਲੀ, ਇੱਕ ਹੁੰਦਾ ਨਾਰਾ। ਬੌਲੀ ਹੁੰਦੀ ਆ, ਹੁਣ ਪਹਿਲਾ ਨਾਰਾ ਆਪਾਂ ਚੋ ਲਿਆ ਨਾ ਜੀ, ਇਹ ਆ ਨਾਰਾ ਪਹਿਲੇ ਦਿਨ ਦਾ। ਤੇ ਹੁਣ ਇਸ ਤੋਂ ਬਾਅਦ ਗਾਂ ਬੌਲੀ ਬਣ ਜਾਣੀ ਆ, 3-4 ਦਿਨ ਉਹ ਬੌਲੀ ਰਹਿਣੀ ਆ ਜੀ। 3-4 ਦਿਨ ਤੋਂ ਬਾਅਦ ਉਹਨੇ ਹੋਰ ਪਤਲਾ ਹੋ ਜਾਣਾ ਜੀ, ਫਿਰ ਬਣ ਜਾਣਾ ਸ਼ੇਰੜਾ। ਛੇੜਾ। ਤੇ ਬਾ 5-7 ਦਿਨ ਛੇੜਾ ਰਹੇਗਾ ਤੇ ਅੱਲਾ ਖੈਰ ਕਰੇ, ਉਹ ਦੁੱਧ ਫਿਰ ਇਹਦੇ ਵਿੱਚ ਠੀਕ ਹੋ ਜਾਏਗਾ। ਇੱਕੋ ਚ ਪਾਦਾ? ਨਹੀਂ ਇੱਕ ਚ ਮੈਂ ਕਹਿੰਦਾ ਵੀ ਇਹ ਇੱਕ ਹਾਂ ਇੱਕ ਚ ਪਾ ਲੈਂਦੇ ਆ। ਬਣਦੀ ਭਲਾ? ਇਹ ਸਾਡੇ ਦਾਲ 'ਚ ਤਾਂ ਸੂਜੀ 'ਚ ਬਣਾਉਂਦੇ ਸੀ। ਅੱਛਾ ਅੱਛਾ ਸੂਜੀ ਚ ਕਿਵੇਂ ਬਣਾਉਂਦੇ ਸੀ? ਸੂਜੀ ਦੇ ਦੁੱਧ ਪਕਣਾ ਰੱਖ ਦੇਣਾ, ਹਾਂ ਫਿਰ ਸੂਜੀ ਪਾ ਦੇਣੀ ਅੱਛਾ ਤੇ ਉਹਨੂੰ ਹਲਾਈ ਜਾਣਾ, ਹਾਂ ਜਾ ਉਹ ਸਖਤ ਹੋ ਜਾਣਾ, ਬਸ। ਹਲਵਾ ਜਿਹਾ ਬਣ ਗਿਆ। ਹਾਂ ਖੁਸ਼ਕ ਜਿਹਾ ਬਣ ਜਾਂਦਾ ਸੀ। ਸੂਜੀ ਭੁੰਨੀ ਤਾਂ ਨਹੀਂ ਗਈ, ਫਿਰ ਉਹ ਤਾਂ ਕੱਚੀ ਸੂਜੀ। ਹਾਂ ਨਹੀਂ ਸੂਜੀ ਭੁੰਨਣੀ ਪੈਗੀ, ਫਿਰ ਜੇ ਦੁੱਧ ਚ ਇਦਾਂ ਹੀ ਪਾ ਕੇ ਪਕਾਣੀ ਆ ਭੁੰਨ ਨਾ। ਕੇ ਵਿੱਚ ਦੁੱਧ ਪਾਤਾ ਤਾਂ ਇੱਕ ਹਾਂ, ਗੱਲ ਹਲਵਾ ਉਹਦੇ ਚ ਬਣਾਇਆ ਨਾ। ਹਲਵਾ ਹਲਵਾ ਖੁਸ਼ਕ ਹੋ ਜਾਂਦਾ ਸੀ, ਬੜੀ ਜ਼ਾਇਕੇਦਾਰ ਮਜ਼ੇਦਾਰ ਬਣਦੀ। ਹੁਣ ਤੂੰ ਦੱਸ ਕੀ ਬਣਾ ਕੇ ਦੇ? ਤੇ ਅਸੀਂ ਤੂੰ ਦਾਲ ਮੇਰੇ ਵੱਲ ਕੇ ਜਿੱਦਾਂ ਬਣਾਉਂਦੇ ਸੀ ਨਾ ਦਾਲ ਜੀ, ਅਸੀਂ ਲੈਂਦੇ ਸੀਗੇ ਦਾਲ, ਮਾਈਆਂ ਦਾਲ ਲੈ ਲੈਂਦੀਆਂ ਸੀ, ਲੈ ਕੇ ਨਾ ਤੇ ਦੁੱਧ ਦੇ ਵਿੱਚ ਉਹਨਾਂ ਨੇ ਦਾਲ ਪਾ ਕੇ ਤੇ ਰੱਖ ਦੇਣੀ ਭੇਂ ਕੇ। ਉਹ ਰਾਤ ਭਿੱਜੀ ਰਹਿੰਦੀ ਸੀ, ਜਦੋਂ ਸਵੇਰ ਉੱਠਣਾ ਨਾ ਤੇ ਦਾਲ ਨੇ ਉਹ ਦੁੱਧ ਜਿਹੜਾ ਉਹ ਸਾਰਾ ਪੀ ਲੈਂਦੀ ਸੀ। ਦਾਲ ਫੁੱਲ ਕੇ ਇੰਨੀ ਹੋ ਜਾਣੀ ਕਿਲੋ ਦੀ, ਤੇ ਉਹਨੂੰ ਫਿਰ ਅਸੀਂ ਕੁੱਟਣਾ ਕੁੰਡੀ 'ਚ ਪਾ ਕੇ ਜੀ। ਹੁਣ ਤਾਂ ਜਦੀਦ ਦੌਰ ਆ, ਹੁਣ ਤਾਂ ਗਰੈਂਡਰ ਵੀ ਹੈਗੇ ਆ, ਕਈ ਕੁਛ ਆ, ਮਸ਼ੀਨਾਂ ਆ ਗਈਆਂ। ਉਦੋਂ ਇਹ ਕੁਛ ਨਹੀਂ ਸੀ ਹੁੰਦਾ ਜੀ। ਉਦੋਂ ਸਿਰਫ ਹੱਥ ਨਾਲ ਡੰਡਾ ਲੈਣਾ ਛੋਟਾ ਤੇ ਜਾਂ ਕੁੰਡੀ ਲੈ ਲੈਣੀ, ਬਾ ਕੁੰਡੀ 'ਚ ਪਾ ਕੇ ਕੁੱਟੀ ਜਾਣੀ, ਕੁੱਟ ਕੇ ਤੇ ਬਰੀਕ ਕਰਕੇ ਨਾ ਉਹ ਰੱਖੀ ਜਾਣੀ। ਜਦੋਂ ਉਹਨੇ ਬਰੀਕ ਹੋ ਜਾਣਾ ਨਾ ਤੇ ਫਿਰ ਉਹਨੂੰ ਅੱਗ ਤੇ ਰੱਖ ਦੇਣਾ, ਜਿਹੜਾ ਦੁੱਧ ਬਚਣਾ ਉਹਦੇ ਵਿੱਚ ਪਾ ਦੇਣਾ
ਤੇ ਬਸ ਉਹਨੂੰ ਫਿਰ ਐਨ ਚੰਗੀ ਤਰ੍ਹਾਂ ਉੱਤੇ ਜਿਹੜਾ ਨਾ ਜੀ ਮਾੜਾ ਮੋਟਾ ਜੇ ਤੜਕਾ ਘਿਓ ਦਾ ਲਾਣਾ ਪੈਂਦਾ ਤੇ ਉਹ ਵੀ ਮਾੜਾ ਮੋਟਾ ਪਾਸ ਲਾ ਲੈਂਦੇ ਸੀ ਵੀ ਥੱਲੇ ਨਾ ਲੱਗੇ। ਹਾਂ ਜੀ ਬੜੀ ਤਾਕਤ ਵਾਲੀ ਨਾਰਾ ਹੈ ਜੀ। ਫਿਰ ਨਾਰਾ ਤਾਂ ਨਾਰਾ ਹੀ ਹੁੰਦਾ ਨਾ ਜੀ, ਤਾਕਤ ਬੜੀ ਹੁੰਦੀ ਹੈ ਇਹਦੇ 'ਚ। ਤੇ ਫਿਰ ਉਹਦੇ 'ਚ ਜਿਹੜੀ ਸ਼ਾਇਦ ਤੁਸੀਂ ਪਾਣੀ ਆ, ਬਦਾਮ ਪਾ ਲਓ, ਗਰੀ ਪਾ ਲਓ, ਸੌਗੀ ਪਾ ਲਓ, ਜਿਹੜੀ ਵੀ ਤੁਸੀਂ ਚੀਜ਼ ਪਾਣੀ ਆ ਨਾ ਜੀ, ਤੇ ਉਹਦੇ ਵਿੱਚ ਤੁਸੀਂ ਉਹ ਹਰ ਸ਼ੈ ਪਾ ਦਿਓ ਤੇ ਉਹ ਹਲਵੇ ਤਰ੍ਹਾਂ ਹਲਵਾ ਹੀ ਬਣ ਜਾਂਦਾ ਸੀਗਾ ਜੀ। ਫਿਰ ਤੇ ਇਹਦਾ ਮੌਸਮ ਹੈ ਬਣਾਉਣ ਦਾ? ਹਾਂ ਜੀ ਮੌਸਮ, ਦੁੱਧ ਦਾ ਮੌਸਮ ਹੀ ਮੌਸਮ ਆ ਸੁਰਾਜ ਸਾਹਿਬ, ਜਦੋਂ ਮਰਜ਼ੀ ਬਣਾਓ। ਇਹ ਕਹਿੰਦੇ ਸਿਆਲੇ ਦੇ ਵਿੱਚ ਨਹੀਂ ਇਹ ਕੋਈ ਖਰਾਕ ਹੀ ਆ। ਸਿਆਲੇ ਦੇ ਵਿੱਚ ਜ਼ਿਆਦਾ ਲੇਕਿਨ ਇਹਦੇ ਜੇ ਬਣਾਉਣਾ ਤਾਂ ਤੁਸੀਂ ਸੂਜੀ ਪਾ ਕੇ ਬਣਾ ਲਓ। ਅੱਛਾ ਜੀ, ਜਿਵੇਂ ਨਾ ਖਾਲਦ ਸਾਹਿਬ ਨੇ ਪੁੱਛਿਆ ਸੀਗਾ ਵੀ ਉਹ ਨਾਰੇ 'ਚ ਤੇ ਬੌਲੀ 'ਚ ਕੀ ਫਰਕ ਆ, ਇਹਦੇ 'ਚ ਬਹੁਤ ਫਰਕ ਆ ਜੀ। ਇੱਕ ਨਾਰਾ ਹੁੰਦਾ ਪਹਿਲਣ ਝੋਟੀ ਜਾਂ ਪਹਿਲਣ ਗਾਂ ਹੈ ਨਾ ਜੀ, ਪਹਿਲੇ ਸੂਏ ਸੂਈ ਆ ਤੇ ਪਹਿਲਾ ਹੀ ਨਾਰਾ ਉਹਦੀ ਚੱਸ ਹੋਰ ਆ, ਉਹਦੀ ਤਾਕਤ ਬਹੁਤ ਆ ਉਹਦੇ 'ਚ। ਇੱਕ ਮੱਝ ਆ ਮਤਲਬ ਕਿ ਉਹ ਸੂਇਆਂ 'ਚ ਦੂਏ ਤੀਏ ਸੂਏ ਸੂਈ ਆ, ਉਹ ਹੋਰ ਗੱਲ ਆ। ਹੈਗਾ ਉਹ ਵੀ ਨਾਰਾ ਹੀ ਆ, ਲੇਕਿਨ ਜਿਹੜੀ ਤਾਕਤ ਉਸ ਨਾਰੇ 'ਚ ਆ ਨਾ ਪਹਿਲਣ ਝੋਟੀ ਦੇ, ਉਹ ਦੂਏ ਤੀਏ ਸੂਏ ਵਾਲੀ 'ਚ ਉਨੀ ਨਹੀਂ ਰਹਿੰਦੀ। ਤੇ ਜਿਹੜੀ ਸ਼ਾਇਦ ਤੁਸੀਂ ਬਣਾਣੀ ਆ ਉਹ ਬਣਨੀ ਨਾਰੇ 'ਚ ਹੀ ਅਸਲ ਹੈ। ਇਹ ਸਿਆਣਿਆਂ ਦਾ ਸੁਣਿਆ ਵੀ ਜਿਹੜਾ ਪਹਿਲਣ ਝੋਟੀ ਦਾ ਜਾਂ ਪਹਿਲਣ ਗਾਂ ਦਾ ਤੁਸੀਂ ਨਾਰਾ ਬਣਾ ਕੇ ਇਦਾਂ ਦਾਲ ਬਣਾ ਕੇ ਖਾਂਦੇ ਆ ਨਾ, ਹਾਂਜੀ, ਤੇ ਸਾਰੀ ਜ਼ਿੰਦਗੀ ਬੰਦੇ ਦੇ ਲੱਕ 'ਚ ਪੀੜ ਨਹੀਂ ਹੁੰਦੀ, ਮੌਰਾਂ 'ਚ ਪੀੜ ਨਹੀਂ ਹੁੰਦੀ ਤੇ ਜੋੜਾਂ 'ਚ ਪੀੜ ਨਹੀਂ ਹੁੰਦੀ। ਇਹ ਇੰਨੀ ਸ਼ਫਾ ਵਾਲੀ ਸ਼ੈ। ਤੇ ਅਸੀਂ ਅੱਜ ਨਾ ਦਾਲ ਭੇ ਕੇ ਰੱਖ ਦੇਣੀ ਆ, ਤੇ ਦਾਲ ਭੇ ਕੇ ਤੇ ਫਿਰ ਅਸੀਂ ਇਹ ਸਾਰੀ ਰਾਤ ਭਿੱਜੀ ਰਹੂਗੀ। ਹਾਂਜੀ, ਤੇ ਸਵੇਰੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਵੀ ਅਸੀਂ ਇਹਦਾ ਗਾਂ ਕੀ ਕਰਦੇ ਆ, ਜੋ ਸਾਡੀ ਸਲਾਹ ਬਣੀ ਹੈ, ਜਿੱਦਾਂ ਹਿਸਾਬ ਲੱਗਿਆ। ਇਹ ਜਿੰਨਾ ਅਲਹਮਦੁਲਿਲਾ ਆਪਣੇ ਕੋਲ ਦੁੱਧ ਹੈ ਨਾ, ਹਾਂਜੀ, ਇਹਦੇ 'ਚ ਤਾਂ ਅੱਧਾ ਦੁੱਧ ਪਾ ਕੇ ਦੋਵੇਂ ਚੀਜ਼ਾਂ ਬਣ ਸਕਦੀਆਂ। ਇਹਦੇ 'ਚ ਪਤਾ ਕੀ ਕਰੋ, ਦੁੱਧ ਦਾਲ ਦੇ ਮੁਤਾਬਕ ਪਾਓ, ਸਾਰਾ ਦੁੱਧ ਨਹੀਂ ਨਹੀਂ ਸਾਰਾ ਕਾਹਨੂੰ ਪਾਣਾ, ਸਾਰਾ ਤਾਂ ਪਾਉਣਾ ਹੀ ਨਹੀਂ। ਅੱਜ ਮਤਲਬ ਕਿ ਅਸੀਂ ਓਨਾ ਕੁ ਪਾਣਾ ਜਿੰਨਾ ਕੁ ਦਾਲ ਪੀ ਲਵੇ। ਫਿਰ ਇਹਦੇ 'ਚ ਪਾ ਦਈਏ, ਇੱਕ 'ਚ ਪਾ ਦੇ, ਪੀਏ ਨੇ ਸਾਰੇ। ਤਾਂ ਜ਼ਿਆਦਾ ਦੁੱਧ ਉਹਦੇ 'ਚ ਵੀ ਜ਼ਿਆਦਾ, ਇਹਦੇ 'ਚ ਵੀ ਜ਼ਿਆਦਾ। ਨਹੀਂ ਉਹ ਕੋਈ ਨਹੀਂ ਜ਼ਿਆਦਾ, ਪਰਲਾ ਠੀਕ ਆ। ਚਲ ਉਹਦੇ 'ਚ ਪਾ ਦਿਓ। ਉਹ ਥੱਲੇ ਬਾਲਟੀ ਬਰੀਕ ਜੀ ਆ ਖੜੀ, ਹਾਂ ਉਹਦੇ 'ਚ ਪਾ ਲੈਣੇ। ਹਾਂ ਜੀ ਲਓ ਜੀ, ਪਾਈਏ ਜੀ ਦਾਲ। ਪਾਓ ਜੀ ਪਾਓ। ਬਿਸਮਿਲ੍ਲਾਹ ਰਹਿਮਾਨ ਰਹੀਮ। ਇਹ ਹੁਣ ਸਾਰੀ ਰਾਤ ਪਈ ਰਵੇ? ਹਾਂ ਰਾਤ ਸਾਰੀ ਪਈ ਰਵੇ ਇਦਾਂ ਹੀ। ਤੇ ਸਵੇਰ ਨੂੰ ਇਨਸ਼ਾਅੱਲਾ ਜਦੋਂ ਉੱਠਣਾ ਨਾ ਤੇ ਦਾਲ ਨੇ ਦੁੱਧ ਜਿਹੜਾ ਉਹ ਪੀ ਲੈਣਾ ਤੇ ਦਾਲ ਫੁੱਲ ਜਾਣੀ ਆ। ਬਸ ਇਹਨੂੰ ਫਿਰ ਅੱਲਾ ਨੂੰ ਯਾਦ ਕਰਕੇ ਕੁੱਟ ਕੇ ਬਣਾ ਕੇ ਤੇ ਫਿਰ ਇਹਦੇ 'ਚ ਸੂਜੀ ਪਾਵਾਂਗੇ, ਇਹਦੇ 'ਚ ਸੂਜੀ ਪਾ ਲੈਣੇ ਅੱਧਾ ਹੀ, ਦੋਨੇ ਬਣਾ ਲਾਂਗੇ। ਹਾਂ ਭੁੰਨਣ ਦੀ ਜ਼ਰੂਰਤ ਕੋਈ ਨਹੀਂ ਹੁੰਦੀ, ਇਹਦੇ 'ਚ ਪਾ ਦਿਓ ਆਪੇ ਭੁੰਨੀ ਜਾਣਾ। ਚਲੋ ਉਹ ਤਾਂ ਘਰੋਂ ਪਤਾ ਲੱਗ ਦਾਲ ਜਾਂਦਾ। ਅਸੀਂ ਭੇਜਤੀ ਹੈ ਜੀ, ਸਵੇਰੇ ਰੱਬ ਖੈਰ ਸੁੱਖ ਰੱਖੇ ਜੀ, ਅਸੀਂ ਤੁਹਾਨੂੰ ਇਹਦਾ ਹਲਵਾ ਬਣਾ ਕੇ ਦਿਖਾਵਾਂਗੇ। ਇਹਦੇ 'ਚ ਨਹੀਂ ਇਹ ਰੱਖ ਦੇਣੀ ਹੈ ਕਿ ਵੀ ਤੂੰ ਇਵੇਂ ਹੀ ਰੱਖ ਦੇਣਾ। ਇਹਨੂੰ ਫ੍ਰਿਜ 'ਚ ਰੱਖਾਂਗੇ। ਫ੍ਰਿਜ 'ਚ ਰੱਖਣੀ ਫ੍ਰਿਜ ਖਰਾਬ ਹੋ ਜਾਊਗੀ। ਫ੍ਰਿਜ 'ਚ ਰੱਖ, ਸਰਦੀ ਨਹੀਂ ਹੈਗੀ। ਹਾਂ ਨਹੀਂ ਫ੍ਰਿਜ 'ਚ ਰੱਖਦੇ ਆ। ਤੇ ਇਹ ਨਾ ਜੀ ਤੁਹਾਡੇ ਘਰ 'ਚ ਕੋਈ ਬਜ਼ੁਰਗ ਹੋਵੇ ਨਾ, ਤੇ ਜੇ ਤੁਹਾਡੇ ਇਦਾਂ ਕੋਈ ਪਹਿਲਣ ਝੋਟੀ ਜਾਂ ਪਹਿਲਣ ਗਾਂ ਸੂਵੇ, ਤਾਂ ਇਹ ਇੱਕ ਵਾਰੀ ਮਿਹਨਤ ਤਾਂ ਹੈਗੀ ਆ, ਔਖਿਆਈ ਸਖਿਆਈ ਕਰਕੇ ਕਿਤੇ ਬਜ਼ੁਰਗਾਂ ਵਾਸਤੇ ਬਣਾ ਕੇ ਹਲਵਾ ਰੱਖ ਲਓ। ਜਿਵੇਂ ਹੁਣ ਸਾਡੇ ਵਾਲਦ ਸਾਹਿਬ ਅਸੀਂ ਇਹ ਬਣਾ ਕੇ ਨਾ ਤੇ ਇਹ 'ਚ ਮਿੱਠਾ ਘੱਟ ਰੱਖਾਂਗੇ ਤੇ ਇੰਨਾ ਕੁ ਸਵੇਰੇ ਚਾਹ ਦੇ ਨਾਲ ਖਾ ਲੈਣਾ, ਤੜਕੇ ਉੱਠ ਕੇ ਨਿਰਨੇ ਕਾਲਜੇ, ਤੇ ਇਹ ਬੰਦਾ ਡੋਲਦਾ। ਕੀ ਬਾਤ ਹੈ ਜੀ, ਬੜੀ ਚਾਸਾ ਹੈ ਜੀ। ਹਾਂ, ਇਹ ਜੋੜਾਂ ਦੇ ਦਰਦਾਂ ਤੋਂ, ਹਾਂਜੀ, ਲੱਕ ਦੀ ਪੀੜ ਤੋਂ, ਮੌਰਾਂ ਦੀ ਪੀੜ ਤੋਂ ਇਹ ਚੰਗਾ ਹੁੰਦਾ ਜੀ। ਹਾਂਜੀ, ਨਾਰਾ ਆਪ ਹੀ ਬੜਾ ਤਾਕਤ ਵਾਲਾ ਹੁੰਦਾ। ਤੇ ਦੂਸਰੇ ਗੱਲ ਇਹ ਵਿੱਚ ਕੋਈ ਥੋੜੀ ਬਹੁਤੀ ਗਰੀ, ਕੋਈ ਬਦਾਮ, ਕੋਈ ਸੌਗੀ, ਉਹ ਵੀ ਚੀਜ਼ਾਂ ਇਹਦੇ ਵਿੱਚ ਕੋਈ ਐਡ ਹੋ ਜਾਣੀਆਂ ਨਾ। ਹਾਂਜੀ ਪਾਵਾਂਗੇ ਅਸੀਂ ਸਾਰਾ ਕੁਝ, ਸਾਰੇ ਪੈਣੀ ਮੇਵੇ ਮੂਵੇ ਪਾ ਕੇ ਅਸੀਂ ਸਾਰਾ ਬਣਾਵਾਂਗੇ। ਚਾਚਾ ਬੂਟਾ ਵੀ ਸਾਡੇ ਕੋਲ ਹੋਊਗਾ, ਸਵੇਰੇ ਬਣਾਵਾਂਗੇ। ਤੇ ਅਸੀਂ ਨਾ ਜੀ ਹੁਣ ਆਹ ਮੰਜੇ ਸਾਡੇ ਹੋਣਗੇ, ਇਧਰ ਨੂੰ ਤਾਂ ਕਰ। ਤੇ ਇਹਨਾਂ ਦਿਨਾਂ ਦੇ ਵਿੱਚ ਜੇ ਕਿਸੇ ਦਾ ਕੋਈ ਡੰਗਰ ਸੁੰਦਾ ਤੇ ਉਹ ਰੱਬ ਦਾ ਲੱਖ ਲੱਖ ਸ਼ੁਕਰ ਅਦਾ ਕਰੇ। ਹੈ ਤਾਂ ਸਿਆਲੇ 'ਚ ਸੂਵੇ ਤਾਂ ਵੀ ਸ਼ੁਕਰ ਤਾਂ ਅਦਾ ਕਰਨਾ ਚਾਹੀਦਾ, ਪਰ ਹੁਣ ਗਰਮੀਆਂ ਦੇ ਵਿੱਚ ਬੜੇ ਵਕਤਾਂ ਦੀ ਗੱਲ ਆ। ਜੇ ਅੱਲਾ ਦੀ ਜ਼ਾਤ ਦੁੱਧ ਦੇਵੇ, ਅੱਲਾ ਜਿਹਨੂੰ ਇਹੋ ਜੀ ਗਰਮੀ 'ਚ ਦੁੱਧ ਦੇਵੇ, ਕੀ ਬਾਤ ਹੈ। ਸ਼ੁਕਰ ਅਦਾ ਕਰਿਆ ਜੀ। ਤੇਰੀ ਵੀ ਸੋਈ ਹੈ? ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਖੈਰ ਸਲਾਮਤ ਰੱਖੇ। ਮੈਂ ਕਹਿੰਦਾ ਜੀ ਜਿਹਦੇ ਘਰ ਅੱਜ ਦੇ ਦੌਰ 'ਚ ਇਹਨਾਂ ਦਿਨਾਂ 'ਚ ਮਧਾਣੀ ਚੱਲੇ ਨਾ, ਉਹਦੇ ਰੰਗਾ ਬੰਦਾ ਬਖਤਾਂ ਵਾਲਾ ਕੋਈ ਨਹੀਂ। ਸ਼ੁਕਰ ਆ ਜੀ। ਤੇ ਰੱਬ ਖੈਰੀ ਸਲਾਮਤੀ ਰੱਖੇ ਜੀ ਸਾਡੀ ਗਾਂ ਨੂੰ ਵੀ, ਸਾਨੂੰ ਵੀ। ਤੇ ਆਏ ਗਏ ਦਾ ਵੀ ਚਲਾਉਣ ਸੇਸ ਚੱਲ ਗਿਆ, ਡੇਰੇ ਦਾ ਹਿਸਾਬ ਚੱਲ ਗਿਆ। ਅੱਗੇ ਮੱਝਾਂ ਸੂਈਆਂ ਨੂੰ ਟਾਈਮ ਵਾਵਾ ਹੋ ਗਿਆ ਸੀ। ਹੁਣ ਅਸੀਂ ਦਾਲ ਦਿੱਤੀ ਆ ਭੇਂ, ਤੇ ਇਹਦੇ 'ਚ ਹੁਣ ਅਸੀਂ ਬਣਾਣੀ ਆ ਜੀ ਸੂਜੀ, ਤੇ ਇਹਦੇ 'ਚ ਬਣਾਣੀ ਹੈ ਜੀ ਅਸੀਂ ਦਾਲ, ਹਲਵਾ ਉਹੀ ਮਤਲਬ ਕਿ ਜਿੱਦਾਂ ਵੇਸਣ ਨਹੀਂ ਹੁੰਦਾ। ਹਾਂ ਵੇਸਣ, ਉਹ ਵੇਸਣ ਆ, ਇਹ ਦਾਲ ਆ, ਗੱਲ ਉਹੀ ਆ। ਹਾਂਜੀ, ਸਿਰਫ ਦਾਲ ਦਾ ਮਕਸਦ ਇਹ ਆ ਵੀ ਦਾਲ ਦੁੱਧ ਜ਼ਿਆਦਾ ਪੀਂਦੀ ਆ, ਅਸੀਂ ਤਾਂ ਇਹਨੂੰ ਭੇਂਦਾ। ਤੇ ਸਵੇਰੇ ਇਨਸ਼ਾਅੱਲਾ ਇਸ ਤੋਂ ਅੱਗੇ ਜਿਹੜਾ ਪ੍ਰੋਸੀਜਰ ਚੱਲਿਆ ਬਣਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਇਨਸ਼ਾਅੱਲਾ ਜੀ। ਤੇ ਮੰਜੇ ਸਾਡੇ ਹੋਣੇ ਗਿਆ ਜੀ, ਅਸੀਂ ਹੁਣ ਫਿਰ ਬਾਕੀ ਰਹਿ ਗਏ ਅਣਵਾ ਲੈਣੇ ਆ।
ਅੱਛਾ ਯਾਰ, ਜੇ ਅਸੀਂ ਅੱਜ ਤਾਂ ਹੈ ਨਾ ਭੇਜ ਕੇ ਰੱਖੀ, ਬਣਾਣੀ ਤਾਂ ਅਸੀਂ ਸਵੇਰੇ ਆ, ਜੇ ਕਿਸੇ ਬੰਦੇ ਕੋ ਕਿਹਦਾ ਕੋਈ ਨੁਸਖਾ ਹੋਵੇ ਨਾ ਵੀ ਇਹ ਕਿੱਦਾਂ ਸਹੀ ਬਣਦੀ ਆ, ਤਾਂ ਉਹ ਸਾਨੂੰ ਲਿਖ ਕੇ ਭੇਜ ਦੇਵੇ ਤੇ ਅਸੀਂ ਉੱਦਾਂ ਬਣਾ ਲਾਂਗੇ, ਸਾਨੂੰ ਸਿਖਿਆਈ ਹੋ ਜੂਗੀ। ਅਸੀਂ ਤਾਂ ਜਿੱਦਾਂ ਸਾਨੂੰ ਪਤਾ ਸੀ ਉੱਦਾਂ ਤੁਹਾਨੂੰ ਦੱਸੀ ਆ। ਜੇ ਕਿਸੇ ਕੋਈ ਇਸ ਤੋਂ ਵੀ ਡਾਢਾ ਕੋਈ ਤਰੀਕਾ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ। ਤੇ ਮਿਹਰਬਾਨੀ, ਯਾਰ ਜ਼ਿੰਦਾ ਤੇ ਸੋਬਤ ਬਾਕੀ। ਬੜੀ ਮਿਹਰਬਾਨੀ।